मुखड़े दी तभी उरा कर वे उरा कर वे असां दिल वाला बुआ खोलना डोलना जरा मुखड़े दी तभी उरा कर वे उरा कर वे असां दिल वाला बुआ खोलना डोलना वे डोलना। वाह 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 क्या कहने फरीद साहब जी। ਉਸਤਾਦ ਜੀ ਤੁਸੀਂ ਮਾਸ਼ਾਅੱਲਾ ਜਿੱਡਾ ਅੱਛਾ ਵਜਾਉਂਦੇ ਹੋ ਨਾ ਯਕੀਨ ਕਰੋ ਤੁਹਾਨੂੰ ਚਾਹੀਦਾ ਜਿੰਨੀ ਛੇਤੀ ਹੋਵੇ ਮੋਟਰਸਾਈਕਲਾਂ ਦਾ ਕੰਮ ਸਿੱਖ ਲਓ ਉਸਤਾਦ। ਤੁਹਾਡੇ ਸ਼ਾਗਿਰਦਾਂ ਨੇ ਬੜਾ ਨਾਮ ਕਮਾਇਆ ਇਸ ਮੁੰਡੇ ਨੇ ਗੁਲੂਕਾਰੀ 'ਚ ਬੜਾ ਨਾਮ ਕਮਾਣਾ ਜੀ ਬਹੁਤ ਓਏ ਹੋਏ ਹੋਏ ਉਸਤਾਦ ਜੀ ਤੁਹਾਡੀ ਦੁਆ ਦੇ ਨਾਲ बेटा मैं उस्ताद जी यही गाना उधर को सुनना बड़ा सुरीली आवाज चल भी डोल ਡੋਲ चलो जी तू था चलो ਡੋਲਾ ਡੋਲਣਾ ਵਾ ਕਿ ਡੋਲਾ ਵਾ ਦੂਜਾ ਡੋਲਣਾ। ਤੂੰ ਨਹੀਂ ਡੋਲਣਾ ਅੱਛਾ ਗਾਣਾ ਗਾਉਂਦੇ ਨਹੀਂ ਡੋਲਣਾ ਡੋਲਣਾ ਜਾ ਮੈਂ ਨਹੀਂ ਬੋਲਣਾ ਵੇ ਤੂੰ ਪਿਪਲਾ ਦੀ ਛਾਵੀਂ ਰੋਵੇਂ ਰਾਤ ਸਾਰੀ ਸਾਰੀ ਅੱਜ ਪੁੱਛਿਆ ਈ ਕਿਹੜੇ ਪਾਸੋਂ ਬੋਲਣਾ ਡੋਲਣਾ। वाह 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 ये ऐसा होनहार गुलूकार है ਹਾਂ कि फिल्म की शायरी भी हो जाती तरज भी बड़ी जाती यानी फाइनल काम हो गया। तू ही गाना सुना अपना। ਕਿਹੜੀ ਕਿਹੜੀ ਸ਼ੈ ਤੇਰੀ ਅੱਖ ਤੋਂ ਲੁਕਾਵਾਂ ਮੈਂ ਕਿਹੜੀ ਕਿਹੜੀ ਸ਼ੈ ਤੇਰੀ ਅੱਖ ਤੋਂ ਲੁਕਾਵਾਂ ਮੈਂ ਇੰਜ ਹੀ ਨਾ ਤੱਕ ਕਿਤੇ ਮਰ ਹੀ ਨਾ ਜਾਵਾਂ ਮੈਂ ਇੰਜ ਤੱਕੇ ਆ ਨਾ ਕਿਤੇ ਮਰ ਨਾ ਜਾਵਾਂ। ਵਾਹ 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 वाह ਚਲੰਤਰ ਟਾਈਪ ਸੁਣਾਵਾਂ हाँ चलंतर हाँ चलंतर टैप सुना। रात फैली है कई ਮਾਮਾ ਇਹ ਚਲੰਤਰ चलंतर 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 रात फैली है कहीं रला दे कोई भी कहते सुरमैया चल की तरह क्यों भाई को लुट ले जाते हैं रैप सुनावा रैप ਹਾਂ ਰੈਪ रैप ऐ दो तो मर पूरा कर है हां पूरा कर रात पहले तेरे सुरमई आंच के चांद निकला है तुझे ढूंढने सारी सुना शुरू तो चल। चांद नहीं नहीं रात पहली रात फैली है कहीं ਆਹਾ बंद ना ना करया करो तुसी ਅਸੀਂ ਚਲੋ ਹਾਂ सुरमैया चल की तरह ਫੜੀ ਹੁਣ चांद निकला तुझे ढूंढने पढ़ के। पागल की तरह साजी क्या बात पूरे समझ फिर ख्यालों में तेरा फिर ख्यालों में तेरा खुश्क पत्ते होते हैं फिर ख्यालों में तेरे खुश्क पत्ते होते हैं तूने शायद मेरे दिल से उतर जा कहीं रात पहली तेरा भला ये वाह 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 जीता रहो वाह 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 भाई वाह 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 इतने मैंने होर भी गाने याद हाँ कही जा हाँ चल शिवाजी मजाव चल काली काली ऐनकाते काले काले छूज एक गड्डी काली काली तेरे उत्तों नंगदा तेनू प्यार करदा मुखरे तो दिल दरदा ते डरदा तेरे प्यार तो अदल बदल के ले आवे थे टैक्सी से हम सुन जरा तेरा यार इथे मोर से टच मुंडा मारी जावे स्टेप इथे चिट्टा चिट्टा काला काला
ਅੱਗੇ ਰੈਪ ਆਉਣ ਲੱਗਾ ਹੁੰਦਾ ਹਾਂ ਲੰਬੀਆਂ ਨੇ ਲੈਂਥਾਂ ਤੇ ਸਨੇਕਰ ਬੂਟ ਗੱਡੀ ਦਾ ਬੂਹਾ ਖੋਲਾਂ ਤੇ ਬਾਹਰ ਮੈਂ ਨਿਕਲਾਂ ਤੇ ਵੀਰ ਜਦੋਂ ਮਾਰਾਂ ਤੇ ਲੋਕੀ ਆਖ ਯਾਰ ਆਇਆ ਯਾਰ ਆਇਆ ਯਾਰ ਆਇਆ ਕਾਲੀ ਕਾਲੀ ਐਨਕਾਂ ਤੇ ਕਾਲੇ ਕਾਲੇ ਸ਼ੂਜ਼ ਗੱਡੀ ਕਾਲੀ ਕਾਲੀ ਤੇਰੇ ਉੱਤੋਂ ਲੰਘਦਾ ਅੱਛਾ ਤੇਜ਼ ਕਰਦੇ ਮੈਨੂੰ ਹੋਰ ਗਾਣਾ ਭੁੱਲ ਜਾਂਦਾ ਹੈ ਅਗਲਾ ਸੋਹਣਾ ਮਸ਼ੂਕ ਹੋਵੇ ਮਸ਼ੂਕ ਵਾਲਾ ਸੋਹਣਾ ਮਸ਼ੂਕ ਹੋਵੇ ਸੋਨਾ ਮਸ਼ੂਕ ਹੋਵੇ ਦਿਲ ਵਿੱਚ ਤੇ ਖੇਤ ਹੋਵੇ ਪਰੇਸ਼ਾਨੀ ਤੇ ਇੱਥੇ ਲਾ ਡੋਲਾ ਮੁਖਰਾ ਤੇ ਇੱਥੇ ਹਲਾ ਡੋਲਾ ਵਾਹ 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 ਜਿੱਥੋਂ ਭੁੱਲੇਗਾ ਨਾ ਆਪਣਾ ਬੋਲ ਪਾ ਦੇਗਾ ਅੱਛਾ ਮਸੀਕ ਅੱਛਾ ਕੋਈ ਬਿਲਕੁਲ ਨਵਾਂ ਗਾਣਾ ਬਣਾ ਜਿਹੜਾ ਕਿਤੇ ਸੁਣਿਆ ਨਾ ਹੋਵੇ ਐਵੇਂ ਬਣਾ ਲਾ ਬਸ ਆਪਣਾ ਤਰਜ਼ ਵੀ ਸ਼ਾਇਰੀ ਵੀ ਚਲੋ ਆਪਣੀ ਸ਼ਾਇਰੀ ਇੱਥੇ ਸੁਣਾ ਕਿਸੇ ਤੇ ਕਿ ਮਹਿਬੂਬ ਰੁੱਸ ਗਿਆ ਨੂੰ ਮਨਾਉਣਾ ਵਾ ਚਲੋ रूठा है इस कदर रूठा है इस कदर ना जाने किधर गया रूठा है इस कदर टूटा जो इस दिल से तार के ਤੂੰ ਬੁਝਾ नहीं एक बोल सुना कैसा ਅੱਛਾ ਜੇ ਉਹਨੇ ਗਾਉਣਾ ਨਾ ਫਿਰ ਇਹਨੂੰ ਕਹੇ ਬਚਾ ਫਰੀਦ ਨੂੰ ਮੇਰੇ ਯਾਰ ਗਲਾ ਮੈਂ ਤੈਨੂੰ ਪਤਾ ਮੈਂ ਤੇਰਾ ਵੈਲਵਿਸ਼ਰ ਚੱਲ ਚਲੋ ਇੱਕ ਬੋਲ ਸੁਣਾ ਕੇ ਹਾਂਜੀ ਕੈਸਾ ਹੋਰ ਦੱਸੋ ਚਲੋ ਸ਼ੁਰੂ ਡੋਲਾ ਇਹ ਕਿਹਨਾਂ ਡੋਲਾ ਠੀਕ ਹੈ ਜਿੱਦਾਂ ਦਾ ਤੂੰ ਜਾਇਆ ਵਾ ਡੋਲਾ ਯਾਰ ਇਹ ਨੀਗਾ ਤੂੰ ਗਾਈ ਜਾ ਨਾ ਓਕੇ ਡੋਲਾ ਵੇ ਗੱਲ ਸੁਣ ਡੋਲਾ ਯਾਰ ਸਹੀ ਨਹੀਂ ਵੱਜਣ ਦੇ ਯਾਰ ਤੂੰ ਬੁਝਾ ਯਾਰ ਡੋਲਾ ਚਲੋ ਜੀ, ਚਲੋ ਜੀ ਚਲੋ ਜੀ ਹੋਰ ਕੁਝ ਨਾ ਚੱਲ ਹੋਰ ਇਹ ਹੀ ਸੁਣਾ ਢੋਲਾ ਇਹ ਡੋਲਾ ਵੇਖਿਆ ਮਜ਼ਾ ਹੈ ਡੋਲਾ ਵੇ ਗੱਲ ਸੁਣ ਡੋਲਾ ਤੇਰੀ ਸ਼ਿਕਰ ਦੁਪਹਿਰ ਹਾਏ 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 ਕਿਹੜੀ ਸ਼ਿਕਰ ਦੁਪਹਿਰ ਇੱਥੇ ਨਾਲ ਵਾ ਮੇਰੇ ਇੱਥੇ ਪਿੱਪਲਾਂ ਦੀ ਛਾਵੇਂ ਕੁਝ ਬੋਲਾ ਡੋਲਾ ਵੇ ਗੱਲ ਸੁਣ ਡੋਲਾ ਡੋਲਾ ਵੇ ਗੱਲ ਸੁਣ ਡੋਲਾ ਗਰਮੀ ਸ਼ਿਕਰ ਦੁਪਹਿਰ ਇੱਥੇ ਪਿੱਪਲ ਦੀ ਛਾਵੇਂ ਨਾ ਮੇਰਾ ਕਰ ਦੋ ਕਿਤੇ ਤੂੰ ਬੋਲਾ ਡੋਲਾ ਵਾਹ ਵੀ ਵਾਹ ਵਾਹ ਜੀ ਵਾਹ ਇਹ ਮੁੰਡਾ ਠੀਕ ਕੰਮ ਕਰਦਾ ਹਾਂ ਨਹੀਂ ਇਹ ਠੀਕ ਹੋ ਜਾਏਗਾ ਤੁਹਾਡੇ ਨਾਲ 2-4-5 ਵਾਰੀ ਗਿਆ ਨਾ ਮਸੀਕੀ ਦੇ ਵਿੱਚ ਨਹੀਂ ਸਰ ਜੀ ਕੋਈ ਸ਼ੱਕ ਹੈਗੀ ਕਤਲ ਦੀ ਕੋਈ ਫਾਂਸੀ ਦੀ ਹੈ ਆ। ਕਿ ਯਾਨੀ ਬੰਦਾ ਹੈ ਮਾਨੁੱਲਾ ਸਾਹਿਬ ਨੇ ਮੈਨੂੰ ਕਿਹਾ ਸੀ ਨਾ ਕਹਿੰਦੇ ਇਹ ਬੜੀ ਵੱਡੀ ਪ੍ਰੋਬਲਮ ਆ ਕਿ ਫਿੱਕੀ ਗੱਲ ਕਰਨ ਵਾਲੇ ਵਾਸਤੇ ਕੋਈ ਕਾਨੂੰਨ ਨਹੀਂਗਾ ਕਿ ਤੁਸੀਂ ਥਾਣੇ ਜਾਓ ਜਾ ਕੇ ਉਹ ਸਰ ਜੀ ਉਹ ਚੌਂਕ 'ਚ ਦੋ ਬੰਦੇ ਫਿੱਕੀਆਂ ਗੱਲਾਂ ਕਰ ਰਹੇ ਨੇ ਮੈਨੂੰ ਫੜ ਦੋ ਅਮਾਨ ਸਾਹਿਬ ਤੁਸੀਂ ਸ਼ਿਕਾਇਤ ਨਹੀਂ ਲਾ ਸਕਦੇ ਇਹ ਬੜਾ ਵੱਡੀ ਪ੍ਰੋਬਲਮ ਆ ਠੀਕ ਹੈ ਕੀ ਕਹੋਗੇ ਇਹਦੇ ਗਾਣੇ ਦੇ ਬਾਰੇ ਸਰ ਮੈਂ ਕਹਿੰਦਾ ਕਿ ਇਹਨੂੰ ਸਿਰਫ 2-3 ਘੰਟੇ ਦੀ ਰਿਆਜ਼ਤ ਇਹ ਕਰ ਲਵੇ ਨਾ ਕਿਤੇ ਅੱਛੇ ਉਸਤਾਦ ਕੋ ਬਹਿ ਕੇ ਇਹਨੇ ਫੜੇ ਨਹੀਂ ਜਾਣਾ ਕਿੱਦਾਂ ਕੀ ਕਰਨਾ ਉਹਨੇ ਭਾਈ ਸੋਟੀ ਲੈ ਕੇ ਕਰਨੀ ਹੈ ਨਾ ਉਹਨੇ ਸੋਟੀ ਲੈ ਕੇ ਸ਼ੁਰੂ ਹੋ ਜਾਣਾ ਇਹਨੇ ਬੜਿਆ ਹੀ ਨਹੀਂ ਜਾਣਾ ਨਹੀਂ ਗਲਾ ਮੇਰਾ ਨਾ ਰਿਦਮ ਚਾਹੁੰਦਾ ਵਾ ਪਰ ਨਾ ਵਿੱਚ ਵਿੱਚ ਖਰਾਬ ਹੋ ਜਾਂਦਾ ਨਹੀਂ ਰਿਦਮ ਚ ਨਹੀਂ ਸਟਾਰ ਫੜਨਾ ਹੁਣ ਮੈਂ ਬਸ ਹੁਣ ਉਸਤਾਦ ਕਿੱਦਾਂ ਪੜਨਾ ਅੱਛਾ ਉਸਤਾਦ ਜੀ ਵੈਸੇ ਬੈਠ ਹੋ ਜਾਣਾ ਵਾ ਉਸਤਾਦ ਤੇਰੇ ਲਾਗੇ ਮੂਸੀਕੀ ਦੇ ਐਤ ਮਾਇਆ ਨਹੀਂ ਹੋਈਦਾ ਸ਼ਗਿਰਦ ਹੋਈਦਾ ਹਾਂਜੀ ਸ਼ਗਿਰਦ ਹੋ ਜਾਣਾ ਉਹਨਾਂ ਦੇ ਮਤਲਬ ਉਹ ਮੂਸੀਕੀ ਦੀ ਦੁਨੀਆ ਦਾ ਵੱਡਾ ਸਤਾਰਾ ਬੈਠਾ ਫਰੀਦ ਸਾਬਰੀ ਯਾਰ ਉਹਦੇ ਨਾਲ ਮੈਂ ਨਹੀਂ ਇਹਨੂੰ ਮੰਨਦਾ ਭਾਵੇਂ ਠੀਕ ਆ ਇਹਨਾਂ ਦਾ ਹੋ ਜੂਗਾ ਉਹਨਾਂ ਦਾ ਭਾਵੇਂ ਤੇ ਲੈਜੈਂਡ ਹੋਏ ਨਾ ਉਹ ਤੇ ਬੰਦਾ ਨਾ ਬੰਦਾ ਢੋਲ ਵਜਾਉਂਦਾ ਰਿਹਾ ਕਿਤੇ ਲੱਖ ਮਾਰ ਹੋਰ ਕੀ ਉਹ ਯਾਰ ਕੋਈ ਅੱਲਾ ਮਾਫੀ ਮਿਹਣਾ ਵਾ ਕੋਈ ਕਾਫਰ ਵੀ ਜਾਂਦੇ ਆ ਚੱਲ ਕਹਿ ਸਾ 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 ਗਾ ਗਾ ਰੇ ਰੇ ਸਾ ਨੀ 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 ਸਾ 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 ਨਿਗਰੇ ਰਾ ਗੇਰਾ ਰਾ ਗਾ ਰੇ ਰਾ ਗਾ ਗਾ ਵਾਹ ਵਾਹ ਗਾ 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 ਪਾ ਪਾ ਮਾ ਮਾ ਗਾ ਰੇ ਰੇ ਗਾ 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 ਮਾ 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 ਪਾ ਨੀ ਸਾ ਪਾਣੀ ਸਾ ਮਾ ਪਾਨੀ ਮਾ ਪਾਣੀ ਰੇ 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 ਗਾ ਰੇ ਗਾ ਰੇ ਗਾ ਰੇ ਗਾ ਰੇਗਾ 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 ਪਾ 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 ਮਾ ਗਾ ਰੇ ਸਰੀ ਦਾ ਪਾ ਪਾਪਾ ਪਾਪਾ ਪਾਣੇ ਨਾ ਮਰੇ ਸਰੀ ਦਾ ਸਰੀ ਦਾ ਸਾਰੇ ਸਰੀ ਦਾ ਨੰਦਰ ਸਾਰੇ ਦਾ ਪਾ ਪਾ ਮਾ ਗਾ ਮਾ ਗਾ ਰੇ ਗਾ ਰੇ ਸਾਰੇ ਸਰੀ ਦਾ ਪਾਮਾ ਮਾਮਾ ਮਾਮਾ ਗਾੜੇ ਰੇ ਨਾ ਰੇ ਸਾਰੇ ਦਾ ਗਾ ਰੇ ਗਾ ਰੇ ਗਾ ਰੇ ਮਾ ਗਾ ਮਾ ਪਾ ਮਾ ਗਾ ਰੇ ਸਰੀ ਦਾ ਬਸ ਇਹ ਦੁਬਾਰਾ
ਮੈਂ ਵੇਖਣਾ ਸੀ ਕਿੱਥੇ ਬਾਜ਼ੀ ਪੈ ਰਹੀ ਉਹ ਨਹੀਂ ਔਖਾ ਸੀ ਓਏ ਨਹੀਂ ਪਤਾ ਯਾਰ ਤੂੰ ਕਹੀ ਜਾਣਾ ਵਾ ਜੋ ਮਰਜ਼ੀ ਕਹਿ ਤੂੰ ਕਹੀ ਜਾਣਾ ਚੱਲ ਰੇ 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 ਰੇਗਾ 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 ਰੇ 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 ਰੇਗਾ 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 ਪਾ 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 ਮਗਰੇ ਸਾਰੀ ਦਾ ਪਾ 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 ਮੋੜ ਰੇ ਸਾਰੀ ਦਾ ਸਾਰੀ ਸਾਰਾ ਨਹੀਂ ਨਸਾਨੀ 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 ਮਾ ਕਮਾ ਕਰੇ ਕਰੇ ਸਾਰੇ ਸਾਰੀ ਦਾ ਪਾ ਮਮ ਮਨ ਕਰ ਜਰੇ ਦਾ ਸਾਰੇ ਸਾਗਰੇ ਕਰੇ ਕਰੇ ਮਾ ਕਮਾ ਕਮਾ ਪਾ ਕਰੇ ਸਾਰੀ ਦਾ ਬਸਾ ਸਾਰੇ ਸਾਗਰੇ ਕਰੇ ਕਰੇ ਮਾ ਕਮਾ ਪਾ ਕਰੇ ਸਾਰੀ ਦਾ ਬਸਾ ਸਾਰੇ ਸਾਗਰੇ ਕਰੇ ਕਰੇ ਮਾ ਕਮਾ ਪਾ ਕਰੇ ਸਾਰੀ ਦਾ ਬਸਾ ਇੱਕ ਵਾਰੀ ਦੱਸ ਦਿਓ ਦੁਬਾਰਾ ਨਾ ਕਹਿ 8ਵੀਂ ਵਾਰੀ ਫੇਲ ਆਖਰਲੀ ਤੋਂ ਸਾਰੇ ਸਾਗਰੇ ਕਰੇ ਕਰੇ ਮਾ ਕਮਾ ਕਰੇ ਸਾਰੀ ਦਾ ਬਸਾ ਸਾਰੇ ਘਰ ਰੇ ਗਾਮਾ ਪਾੜੀ ਦੀ ਨਾ ਬਿਲਕੁਲ ਪਰਫੈਕਟ ਆ ਤੂੰ ਤੇ ਨਹੀਂ ਇਹ ਨਹੀਂ ਔਖਾ ਓਏ ਤੂੰ ਵੀ ਯਾਰ 19 119 ਦਾ ਫਰਕ ਮੈਂ ਕਹਿੰਦਾ ਉਸਤਾਦ ਜੀ ਇੰਨਾ ਕਿ ਸਿਰਫ ਕਿਤੇ ਮੈਂ 250 ਮਾਤਰਾ ਵੀ ਆਂਦਾ ਮੈਨੂੰ 200 ਮਾਤਰਾ ਵੀ ਸਾਰੇ ਯਾਰ ਸਹੀ ਹੋ ਸਕਦਾ ਅਗਰ 40 ਸਾਲ ਰਿਆਜ਼ਤ ਓਏ ਬੱਸ ਕਰਦੇ ਏਡੀ ਛੇਤੀ ਇਹਨੂੰ ਕਿਹਨੇ ਸਿਖਾ ਦੇਣਾ ਤੁਸੀਂ ਤਾਂ ਫਿਰ ਕਵਿਕ ਸਰਵਿਸ ਹੀ ਕਰ ਰਹੇ ਹੋ ਏਡਾ ਕੌਣ ਆ ਬੇੜਾ ਚ ਵਿਹਲਾ ਬੈਠਾ ਜਿਹੜਾ 40 ਸਾਲਾਂ ਚ ਸਿਖਾ ਕੇ ਨੂੰ ਕੋਈ ਚੱਲ ਵੀ ਪਹਿਲੇ ਨਾ ਇਹਦੀ ਇੱਥੇ ਜ਼ਬਾਨ ਲੋਕਾਂ ਨੂੰ 2-2 ਸਾਲ ਹੋ ਗਏ ਉਹਨਾਂ ਨੂੰ ਨਹੀਂ ਆਉਂਦੇ ਪਹਿਲੇ ਜ਼ਬਾਨ ਵੱਢਣੀ ਪੈਣੀ ਉਹ ਨਵੀਂ ਪੁੱਛੇਗੀ ਆਲੇ ਤਾਂ ਮੈਂ ਸਾਰਾ ਸੁਣਾ ਸ ਸ ਸ ਗ ਗ ਰੇ ਰੇ ਸਾ ਨੀ 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 ਸਾ 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 ਸ ਸ ਸ ਗ ਗ ਰੇ ਰੇ ਸਾ ਨੀ 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 ਸਾ 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 ਗ ਗ ਗ ਪਾ ਪਾ ਮਾਮਾ ਗਾ ਰੇ 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 ਗਾ 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 ਗ ਗ ਗ ਪਾ ਪਾ ਮਾਮਾ ਪਾ ਪਾ ਮਾਰੇ ਗਾ 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 ਪਾਨੀ ਸਾ ਮਾ ਪਾਨੀ ਮਾ ਪਾਨੀ ਰੇ 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 ਗਾ ਰੇ ਗਾ ਰੇ ਗਾ ਰੇ ਗਾ ਰੇ ਗਾ ਪਾ 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 ਗਾ ਰੇ ਰੇ ਪਾ ਸਾ ਨੀ ਸਾ 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 Pama pama gama gare gare sare sare da sare sare gare gare ma gama gama pama pama gare sare da basa pama gare sare da basa pama gare sare da basa ਯਾਰ ਸਿੱਖਣ ਮੈਂ ਆਇਆ ਕਿ ਤੂੰ ਮੈਂ ਰਿਐਕਟਰ ਹਾਂ ਰਿਐਕਟਰ ਤੂੰ ਟਰੈਕਟਰ ਨਾ ਬਸ ਕਰ ਦੇ ਆਹ ਆ ਗਾਣਾ ਗਾਣਾ ਉਹ ਮੈਨੂੰ ਭੁੱਲਣ ਦੇ ਆ ਕੀ ਸਾਰੇ ਆ ਜਿਹੜਾ ਇਹਨੂੰ ਸੁਰ ਭਾਈ ਨਾ ਆਂਦਾ ਵਾ ਤਾਜੀ ਜਿਹੜਾ ਇੱਕ ਇਹਨੂੰ ਸੁਰ ਆਂਦਾ ਉਸ ਅੱਛਾ ਜੀ ਲਾ ਉਹ ਦੇ ਯਾਰ ਮੇਰੀ ਸਰਗਮ ਸਿੱਧੀ ਹੋ ਦਿਨ ਲੈਂਦੀ ਦਿਨ ਦਾਦੀ ਕਿੰਦਾ ਇੱਕ ਮਿੰਟ ਮਾਨ ਉਹ ਮੈਨੂੰ ਵਿੱਚ ਦਿਨ ਦਿਨ ਦਾਦੀ ਗੜਗੜ ਤੂੰ ਨਾ ਕੱਤਾ ਦਾਦੀ ਗੜਗੜ ਦਿਨ ਤੱਕ ਦਿਨ ਗਣਾ ਨਾ ਗੜਗੜਾ ਦਣਾ ਨਾ ਕੱਤਾ ਕੱਤਾ ਗੜਦਾ ਗੜਦਾ ਕਿੱਤਾ ਗੜਦਾ ਗੜਦਾ ਕਿੱਤਾ ਗੜਦਾ ਗੜਦਾ ਵਾਹ 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 ਯਾਰ ਇਹ ਕਿੱਥੇ ਸਿੱਖਿਆ ਤੂੰ ਉਦੋਂ ਤਾਂ ਸਾਡੇ ਨਾਲ ਚੇਜ਼ਾ ਕਰ ਰਿਹਾ ਸੀ ਅੱਲਾ ਦਾ ਕਰਮ ਮੈਂ ਤੁਹਾਨੂੰ ਦੱਸਿਆ ਮੈਨੂੰ ਬਸ ਬਾਜੇ ਦੀ ਥੋੜ ਆ ਮੈਂ ਔਖੇ ਹੋ ਗਿਆ ਵਾਹ 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 ਵਾਜਾ ਮਰਿਆ ਤੇ ਪਿਆ ਹੁੰਦਾ ਵਾ ਕਿਤੇ ਉਹ ਹੱਥ ਨਹੀਂ ਨਾ ਲਾਣ ਦਿੰਦੇ ਪਿਆ 3 ਸਾਲ ਤੋਂ ਤੇਰੇ ਲਈ ਮੰਗਵਾਣਾ ਮਾਜਾ ਜਿਹੜਾ ਲੱਕ ਦੇ ਪਿੱਛੋਂ ਮਰੋੜ ਕੇ ਨਹੀਂ ਪਈਦਾ ਉਹ ਮੈਂ ਲਓ ਜੀ ਨਾਜ਼ਰੀਨ ਮੈਂ ਤੁਹਾਨੂੰ ਇੱਕ ਮਜ਼ੇ ਦੀ ਗੱਲ ਸੁਣਾਉਣ ਲੱਗਾ ਸਾਨੂੰ ਨਾ ਦਾਨਿਸ਼ ਨੇ ਇੱਕ ਸਟੋਰੀ ਸੁਣਾਈ ਆਪਣੀ ਕਿੱਥੇ ਗਿਆ ਸੀ ਇਹ ਆਹੋ ਮੈਂ ਇਹ ਭਾਵੇਂ ਨੇ ਡੋਂਕੀ ਲਾ ਕੇ ਨਹੀਂ ਜਿਹੜੇ ਜਾਂਦੇ ਓਏ ਡੰਕੀ ਡੋਂਕੀ ਜਿਹੜੀ ਕਹਿੰਦੇ ਡੰਕੀ ਤਾਂ ਪੰਪ ਹੁੰਦਾ ਵਾ ਟੰਕੀ ਅੱਛਾ ਜਿਹੜੇ ਟੰਕੀ। ਆ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਮੁਲਕੋਂ ਬਾਹਰ ਜਾਂਦੇ ਹਾਂਜੀ, ਹਾਂਜੀ। ਉਹ ਜਿਹਨਾਂ ਨੂੰ ਕਦੇ ਰੇੜਿਆਂ 'ਚ ਵਾੜ ਕੇ ਬਹਿਰੀ ਜ਼ਿਆਦਾ 'ਚ ਵਾੜ ਕੇ ਭੇਜ ਓਏ ਹੋਏ ਅੱਛਾ ਉਂਝੇ ਵੀ ਗਿਆ ਇਹ ਵੀ ਗਿਆ ਤਾਂ ਹੀ ਮੂੰਹ ਕਾਲਾ ਹੋਇਆ ਐਵੇਂ ਨਹੀਂ ਲਓ ਜੀ ਇਹ ਵੀ ਬਾਹਰ ਗਿਆ ਇੱਕ ਦਾਨੇ ਸਾਹਿਬ ਲਫ਼ਜ਼ ਸੱਚ ਬੋਲਣਾ ਕੋਈ ਸ਼ੋਰ ਨਹੀਂ ਬੋਲਣਾ ਪਹਿਲੇ ਮੈਨੂੰ ਤੁਸੀਂ ਸਵਾਲਾਂ ਦੇ ਜਵਾਬ ਦੇਈ ਜਾਣੇ ਚਲੋ ਠੀਕ ਕਿਹੜੇ ਮੁਲਕ 'ਚ ਗਏ ਸੀ ਤੁਰਕੀ ਕਿੰਨੇ ਲੋਕ ਇੱਥੋਂ ਗਏ ਸੀ ਇੱਥੋਂ ਅਸੀਂ 7 ਮੁੰਡਿਆਂ ਦਾ ਗਰੁੱਪ ਗਿਆ ਸੀ 3 ਅਸੀਂ ਸੀ 4 ਹੋਰ ਸੀ ਫੈਸਲਾਬਾਦ ਕਿੰਨੇ ਪੈਸੇ ਇੱਕ ਬੰਦੇ ਨੇ ਦਿੱਤੇ ਉਹਨੂੰ 1.5 ਲੱਖ ਹਰ ਬੰਦੇ ਨੇ ਉੱਥੇ ਜਾ ਕੇ ਦੇਣਾ ਸੀ ਤੁਰਕੀ ਜਾ ਕੇ ਮਤਲਬ ਜਾਣਾ ਚੋਰੀ ਰਸਤੇ ਚੋਰੀ ਰਸਤੇ ਪਾਕਿਸਤਾਨ ਚੋਂ ਇੱਥੋਂ ਫੈਸਲਾਬਾਦ ਤੋਂ ਤੁਸੀਂ ਰੇਲਵੇ ਕਾਹਦੇ 'ਚ ਬਹਿ ਕੇ ਕਿੱਥੇ ਗਏ ਇੱਥੋਂ ਰੇਲਵੇ ਸਟੇਸ਼ਨ ਤੋਂ ਕੋਇਟਾ ਗਏ ਕੋਇਟਾ ਇਹ ਓਰੀਜਨਲ ਗੱਲ ਸਾਨੂੰ ਸੁਣਾ ਰਹੇ ਆ ਹਾਂਜੀ। ਸ਼ੋਰ ਨਹੀਂ ਸੱਚੀ ਮੁੱਚੀ ਦਾ ਵਾਕਿਆ ਵਿੱਚ ਵਿੱਚ ਮੈਨੂੰ ਵੀ ਕਹੋ ਨਾ ਵੀ ਭਾਵੇਂ ਨੇ ਜਦੋਂ ਗਏ ਆ ਉੱਥੇ ਕਾਰ ਕਰਾਈ ਜਿੱਦਾਂ ਬੰਦਾ 에어ਪੋਰਟ ਤੇ ਨਹੀਂ ਜਾਂਦਾ ਰਿਸ਼ਤੇਦਾਰਾਂ ਨੂੰ ਹਾਏ ਪਾਏ ਜੈਕਟਾਂ ਬੈਗ ਭਰੇ ਮੈਂ ਕਿਹਾ ਲੈ ਬਈ ਇਹ ਸੈੱਟ ਹੋ ਗਿਆ ਮੈਂ ਕਿਹਾ ਇਹ ਗਿਆ ਬਾਬਾ ਜੀ ਤੇ ਮੈਂ ਰਹਿ ਜਾਣਾ ਇੱਥੇ 2 ਮਹੀਨੇ ਬਾਅਦ ਆ ਗਿਆ ਮੈਂ ਕਿਹਾ ਕੀ ਹੋਇਆ ਕਹਿੰਦਾ ਉਹ ਅਸੀਂ ਏਜੰਟ ਦੇ ਜ਼ਰੀਏ ਨਾਲ ਗਏ ਸੀ ਫੜੇ ਗਏ ਨਹੀਂ ਅੱਛਾ ਤੁਸੀਂ ਇੱਥੋਂ ਕਿੱਥੇ ਗਏ ਕੋਇਟੇ ਗਏ ਆ ਕੋਇਟੇ ਤੋਂ ਰੇਲਵੇ ਸਟੇਸ਼ਨ ਤੋਂ ਉਤਰ ਕੇ ਫੇਰ ਕੋਇਟਾ ਸਟੇਸ਼ਨ ਤੋਂ ਉਤਰ ਕੇ ਅਸੀਂ ਇੱਕ ਨਾ ਕੋਲ ਹੀ ਬੱਸ ਟਰਮੀਨਲ ਸੀ ਉੱਥੇ ਗਏ ਉੱਥੇ ਏਜੰਟ ਦਾ ਦਫ਼ਤਰ ਸੀ ਖੁਫੀਆ ਜਿਹਾ ਹੈ ਸੀ ਉੱਥੇ ਉਹਨੇ ਸਾਨੂੰ ਦੱਸਿਆ ਕਿ ਜੀ ਇੰਨੇ ਪੈਸੇ ਲੱਗਣੇ ਨੇ 4 ਵਜੇ ਤੁਹਾਨੂੰ ਅਸੀਂ ਭੇਜ ਦਿਆਂਗੇ ਔਰ ਨਾਰਮਲੀ ਨਾ ਬੱਸਾਂ ਸਵਾਰੀਆਂ ਦੇ ਵਿੱਚ ਮਿਕਸ ਕਰਕੇ 5 6 ਬੰਦੇ ਕੱਢ ਦਿੰਦੇ ਨੇ ਹੁਣ ਅਸੀਂ ਉੱਥੇ ਨਹੀਂ ਉੱਥੋਂ ਕੋਇਟੋਂ ਕਿੱਥੇ ਗਏ ਅੱਗੇ ਕੋਇਟੇ ਅੱਗੇ ਜਾਣਾ ਹੁੰਦਾ ਵਾ ਮਾਸ਼ਕੀਲ ਤਫਤਾਨ ਬਾਰਡਰ ਤੋਂ ਪਹਿਲੇ ਜਿਹੜਾ ਪਾਕਿਸਤਾਨ ਦੇ ਵਿੱਚ ਹੀ ਹੈ ਹਾਂਜੀ ਪਾਕਿਸਤਾਨ ਓਕੇ ਠੀਕ ਉੱਥੇ ਪਹੁੰਚ ਗਏ ਉੱਥੇ ਪਹੁੰਚਣ ਤੋਂ ਪਹਿਲੇ ਫੜੇ ਗਏ ਪਹਿਲੇ
ਫੜੇ ਗਏ? ਉਹ ਏਜੰਟ ਨੇ ਗਲਤੀ ਕਰਤੀ, ਉਹਨੇ ਪੂਰੀ ਦੀ ਪੂਰੀ ਬੱਸ ਹੀ ਜਿਹੜੀ ਹੈ ਨਾ ਉਹ ਰਿਫਿਊਜੀਜ਼ ਨਾਲ ਭਰਤੀ, ਕੋਈ ਸਵਾਰੀ ਨਜਾਇਜ਼ਾਂ ਦੀ ਭਰਤੀ। ਹਾਂਜੀ ਨਜਾਇਜ਼ਾਂ ਨਾਲ। ਨਹੀਂ ਇਹ ਤਾਂ ਤੁਹਾਡਾ ਦੂਸਰੀ ਵਾਰੀ ਫੇਰਾ ਜਿਹੜਾ ਫੜੇ ਗਏ, ਪਹਿਲਾ ਜਿਹੜਾ ਤੁਸੀਂ ਗਏ ਸੀ ਪਹਿਲੀ ਵਾਰੀ ਤੇ ਆਸਾਨੀ ਨਾਲ ਗਿਆ ਨਾ ਇੱਥੋਂ। ਉਹ ਦੱਸ ਰਿਹਾ ਜਦੋਂ ਤੂੰ ਪਹੁੰਚ ਗਿਆ ਸੀ ਉਹ ਦੱਸ। ਹਾਂਜੀ ਅੱਛਾ ਉੱਥੋਂ ਕੋਟਿਓ ਤੁਸੀਂ ਪਹਿਲੀ ਵਾਰੀ ਵੀ ਉਦਾਂ ਹੀ ਗਏ? ਪਹਿਲੀ ਵਾਰੀ ਉਹਨਾਂ ਨੇ ਸਾਨੂੰ ਕੈਰੀ ਡੱਬੇ 'ਚ ਬਿਠਾ ਕੇ ਇੱਕ ਗੁਪਤ ਜਗ੍ਹਾ ਤੇ ਲੈ ਗਏ, ਉੱਥੇ ਬੱਸ ਖਲੋਤੀ ਸੀ, ਮਿਕਸ ਸਵਾਰੀਆਂ ਹੋਰ ਵੀ ਸੀ, ਫੈਮਲੀਆਂ ਵੀ ਬੈਠੀਆਂ ਸੀ। ਪਾਕਿਸਤਾਨ ਚੋਂ ਬਾਹਰ ਨਿਕਲਦੇ ਕਿੰਨੇ ਦਿਨ ਲੱਗੇ ਤੁਹਾਨੂੰ ਇੱਥੋਂ ਜਾਣ ਤੋਂ ਬਾਅਦ? 4 ਦਿਨ। 4 ਦਿਨਾਂ ਚ 4 ਦਿਨ ਤੁਸੀਂ ਪਾਕਿਸਤਾਨ ਦੇ ਅੰਦਰ ਹੀ ਰਹੇ। 4 ਦਿਨਾਂ ਚ ਤੁਸੀਂ ਪਾਕਿਸਤਾਨ ਚੋਂ ਬਾਹਰ ਨਿਕਲੇ। ਉਹਨਾਂ 4 ਦਿਨਾਂ ਚ ਤੁਹਾਨੂੰ ਖਾਣਾ ਪੀਣਾ ਇਹ ਉਹ ਨਹਾਉਣਾ ਪਾਉਣਾ ਕੱਪੜੇ ਪੈਸਿਆਂ ਦਾ ਮਿਲਦਾ ਸੀ ਹਰ ਚੀਜ਼, ਲੇਕਿਨ ਐਸੀ ਜਗ੍ਹਾ ਤੇ ਮਿਲ ਜਾਂਦੀ ਸੀ ਜਿੱਥੇ ਬੰਦਾ ਸੋਚ ਸਕਦਾ ਕਿ ਇੱਥੇ ਤੇ ਪਰਿੰਦਾ ਵੀ ਨਹੀਂ ਆ ਸਕਦਾ, ਉੱਥੇ ਵੀ ਮਿਲ ਜਾਂਦੀ ਸੀ। ਉੱਥੇ ਵੀ ਮਿਲ ਜਾਂਦੀ ਸੀ। ਖਾਣ ਪੀਣ ਏਜੰਟਾਂ ਦੇ ਬੰਦੇ ਹੁੰਦੇ ਨੇ ਉਹ। ਖਾਣ ਪੀਣ। ਹਾਂਜੀ ਖਾਣ। ਅੱਛਾ ਤੁਸੀਂ 4 ਦਿਨਾਂ ਚ ਤੁਸੀਂ ਪਾਕਿਸਤਾਨ ਕ੍ਰਾਸ ਕਰ ਗਏ। ਹਾਂਜੀ। ਤੁਹਾਨੂੰ ਪਤਾ ਸੀ ਕਿ ਇਹ ਜਿਹੜਾ ਸੀ ਇਹ ਕ੍ਰਾਸ ਕਰ ਰਹੇ ਆ ਬਾਰਡਰ ਆ, ਇਹ ਤੁਹਾਨੂੰ ਪਤਾ ਸੀ? ਜਿਹੜਾ 4 ਦਿਨ ਇਹਨਾਂ ਨਾਲ, ਉਹਨਾਂ ਚੋਂ ਇੱਕ ਦਿਨ ਐਸਾ ਸੀ ਕਿ ਉਹ ਪੂਰਾ ਰੇਗਿਸਤਾਨ ਦਾ ਹੀ ਸਫ਼ਰ ਸੀ, ਪੂਰਾ ਇੱਕ ਦਿਨ। ਕਾਤੇ? ਇਹ ਡਾਲੇ ਤੇ ਉਹ ਬੰਦੇ ਨੇ 10 ਸਵਾਰੀਆਂ ਦੀ ਜਗ੍ਹਾ ਉਹਨਾਂ ਨੇ ਉੱਥੇ 26 ਸਵਾਰੀਆਂ ਬਹਾ ਕੇ ਨਾ ਇੰਜ ਪੈਰਾਂ ਤੇ ਬਾਅਦ ਚੋਂ ਫੱਟੇ ਨਾਲ ਇੰਜ ਧੱਕ ਕੇ ਸਿੱਧੇ ਪ੍ਰੈਸ ਕਰਕੇ ਉਹਨਾਂ ਨੇ 26 27 ਜਿਵੇਂ ਕੋਈ ਭੇਡ ਬੱਕਰੀਆਂ ਲੈ ਕੇ ਜਾ ਰਹੇ ਜਿੱਦਾਂ ਮੁਰਗੀਆਂ ਵਾਲਿਆਂ ਨੂੰ ਆਹੋ ਆਹੋ ਉਹ ਇੰਜ। ਹਿਸਾਬ। ਅੱਛਾ ਤੁਸੀਂ ਇੱਕ ਦਿਨ ਪੂਰਾ ਉਸ ਰੇਗਿਸਤਾਨ ਚ? ਰੇਗਿਸਤਾਨ ਉਹ ਬਾਰਡਰ ਸੀ? ਨਹੀਂ ਉਦੋਂ ਉਹ ਸ਼ਹਿਰ ਆਣਾ ਸੀ ਜਿਹੜਾ ਬਾਰਡਰ ਦੇ ਕਰੀਬ ਤਰੀਨ। ਅੱਛਾ ਪਾਕਿਸਤਾਨ ਦੇ ਅੰਦਰ ਹੀ? ਹਾਂਜੀ ਉਹਦਾ ਨਾਮ ਆ ਮਾਸ਼ਕੇਲ। ਅੱਛਾ ਉੱਥੋਂ ਤੁਸੀਂ ਉਹ ਕਾਹਦੇ ਨਾਲ ਬਾਰਡਰ ਇਰਾਨ ਦਾ? ਹਾਂਜੀ ਉੱਥੇ ਇਰਾਨ ਦਾ ਬਾਰਡਰ ਹੈ। ਉਹ ਸਾਨੂੰ ਪਹਾੜੀ ਇਲਾਕਾ ਵੀ ਉਹ ਥੋੜੀ ਦੂਰ ਤੱਕ ਲੈ ਗਏ ਤੇ ਅੱਗੋਂ ਪਹਾੜ ਸੀ, ਉਹ ਪਹਾੜ ਕ੍ਰਾਸ ਕਰਨਾ ਸੀ ਤੇ ਅਗਲੀ ਸਾਈਡ ਤੇ ਇਰਾਨ ਸੀ। ਹੁਣ ਏਜੰਟ ਨੇ ਸਾਨੂੰ ਕਿਹਾ ਕਿ ਲੋ ਜੀ ਇਹ ਬੜੀ ਖਤਰਨਾਕ ਜਗ੍ਹਾ ਵੇ, ਰਾਤ ਦਾ ਟਾਈਮ ਸੀ 10 ਵਜੇ, ਤੁਸੀਂ ਨਾ ਇੱਥੇ ਬਵੋ ਤੇ ਤੁਹਾਡੀ ਆਵਾਜ਼ ਨਾ ਨਿਕਲੇ ਕਿਉਂਕਿ ਬਾਰਡਰ ਹੈ, ਜ਼ਿੰਦਗੀ ਮੌਤ ਇੱਥੇ। ਉਹਨੇ ਸਾਨੂੰ ਡਰਾਤਾ ਤੇ ਅਸੀਂ 23-24 ਜਾਣੇ ਉੱਥੇ ਇੰਜ ਪਏ ਆ ਕਿ ਸਾਹ ਵੀ ਨਹੀਂ ਲੈ ਰਹੇ, ਅਸੀਂ ਅੰਦਰੋਂ ਇੰਨਾ ਡਰੇ। ਉਹ ਕਹਿ ਕੇ ਗਿਆ ਜੇ ਮੈਂ ਅੱਧੇ ਘੰਟੇ 'ਚ ਆ ਗਿਆ ਨਾ ਤੇ ਠੀਕ ਹੈ, ਨਹੀਂ ਤੇ ਫਿਰ ਇੱਥੋਂ ਸਵੇਰ ਨੂੰ ਜਾਵਾਂਗੇ। ਅਸੀਂ ਫੁੱਲ ਡਰੇ ਪਏ ਤੇ ਉਹ ਅੱਧੇ ਕੁ ਘੰਟੇ ਬਾਅਦ ਨਾ ਉਧਰੋਂ ਉੱਚੀ ਹੱਸਦੇ ਆਉਂਦੇ, ਅਸੀਂ ਫੁੱਲ ਡਰੇ। ਮੈਂ ਕਿਹਾ ਇਹਨਾਂ ਨੂੰ ਤੇ ਭਾਰ ਹੀ ਕੋਈ। ਇਹਨਾਂ ਨੂੰ ਕਹਿ ਕੇ ਆਵਾਜ਼ ਨਾ ਕੱਢਿਓ ਤੇ ਆਪ ਉੱਚੀ ਆ। ਫਿਰ ਉਹਨਾਂ ਨੇ ਆ ਕੇ ਕਿਹਾ ਜੀ 60 ਹਜ਼ਾਰ ਰੁਪਈਆ ਨਾ ਇੱਕ ਬੰਦੇ ਦਾ, ਰਾਨੀ ਉਹ ਤੁੰਮਨ ਉਹਨੂੰ ਕਹਿੰਦੇ ਨੇ, ਉਹ ਦਵੋ ਤੇ ਫਿਰ ਅਸੀਂ ਬਾਰਡਰ ਟਪਾਣਾ। ਹੁਣ ਅਸੀਂ 3 ਜਣੇ ਸੀ, ਅਸੀਂ ਫਿਲਮ ਚਲਾ ਕੇ ਨਾ ਉਹਨਾਂ ਨੂੰ ਲੱਖ ਰੁਪਏ 'ਚ ਨਾ ਗੇਮ ਪਾਤੀ। ਇਰਾਨੀ ਲੱਖ ਰੁਪਇਆ? ਇਰਾਨੀ ਹਾਂਜੀ। ਤੇ ਪਾਕਿਸਤਾਨੀ ਕਿੰਨੇ? ਪਾਕਿਸਤਾਨੀ ਬੰਦਾ ਹੁਣ 2000 ਰੁਪਇਆ 3000 ਰੁਪਇਆ। ਉਹ 3350 ਰੁਪਇਆ ਬੰਦਾ। ਤੇ ਤੈਨੂੰ ਸ਼ਰਮ ਨਹੀਂ ਆਈ? ਤੂੰ ਉਹਨਾਂ ਨੂੰ ਇੱਚੋਂ ਵੀ ਘੱਟ ਕਰਾ ਰਿਹਾ? ਨਹੀਂ ਉਹ ਪਾਇਨ ਉੱਥੇ ਤੁਸੀਂ ਲੈਣਾ ਲੱਗੀਆਂ ਦੇਖਦੇ ਹੋ, ਬਾਰਡਰ ਲੱਗਣਾ ਹੀ ਨਹੀਂ ਸੀ, ਇੰਜ ਲੈਣਾ ਲੱਗੀਆਂ। ਅੱਛਾ ਫੇਰ ਤੂੰ ਚਲੇ ਗਏ? ਉਹ ਪਹਾੜ ਸੀ ਤੇ ਉੱਥੇ ਨਾ ਹੁਣ ਲਾਈਟ ਲੱਗੀ, ਇੱਕ ਮੈਦਾਨ ਜਿਹਾ ਵਾ, 2 ਪਹਾੜਾਂ ਦੇ ਦਰਮਿਆਨ ਨਾ ਕੋਈ ਅੱਧਾ ਕਿਲੋਮੀਟਰ ਦਾ ਫਾਸਲਾ, ਉੱਥੇ ਉਹ ਲਾਈਟ ਘੁੰਮਦੀ ਆ ਗੋਲ ਜਿਹੀ, ਉਹ ਚਿੱਟੀ ਜੀ ਸਰਚ ਲਾਈਟ। ਉਹ ਸਾਡੇ ਤੋਂ ਕਰਾਸ ਹੋਈ ਤੇ ਏਜੰਟ ਨੇ ਕਿਹਾ ਕਿ ਹੁਣ ਦੌੜ ਲਾ ਦਿਓ ਤੇ ਉਹ ਲਾਈਟ ਉਧਰ ਪਹੁੰਚਣ ਤੋਂ ਪਹਿਲੇ ਤੁਸੀਂ ਪਹੁੰਚਣਾ, ਪਹਿਲੇ ਨਿਕਲ ਜਾਣਾ, ਲਾਈਟ ਦੇ ਰੌਂਡ ਚੋਂ ਨਿਕਲ ਜਾਣਾ। ਤੇ ਉਹ ਸਾਰੇ ਹਲੇ ਸ਼ੁਰੂ ਹੀ ਹੋਇਆ ਸੀਗਾ, ਹਲੇ ਐਕਟਿਵ ਹੀ ਸੀਗੇ ਸਾਰੇ, ਪਹੁੰਚ ਗਏ ਅੱਗੇ। ਜਦੋਂ ਥੱਕਦੇ ਫੇਰ ਬਹੁਤ ਸੂਟੀਆਂ ਫੇਰ ਉਹ ਅਸੀਂ ਪਾਰ ਕੀਤਾ। ਅੱਛਾ ਮਾਰਦੇ ਵੀ ਸੀ ਵਿੱਚ? ਹਾਂਜੀ ਮਾਰਦੇ ਸੀ, ਜਿਹੜੇ ਸਲੋ ਹੋ ਜਾਂਦੇ ਸੀ, ਸੁਸਤ ਹੋ ਜਾਂਦੇ ਸੀ, ਉਹਨਾਂ ਨੂੰ ਮਾਰਦੇ ਸੀ। ਬੱਕਰੀਆਂ ਵਾਲੇ ਏਜੰਟ ਨਹੀਂ, ਉਹ ਤੇ ਐਸੇ ਅੱਬੂ ਜਾਣ ਡਿਆ ਸੀ ਨਾਲ। ਅੱਛਾ ਫੇਰ? ਅੱਛਾ ਉਹ ਅਸੀਂ ਬਾਰਡਰ ਕ੍ਰਾਸ ਕੀਤਾ, ਅੱਗੋਂ ਮਤਲਬ ਇਰਾਨੀ ਸ਼ੁਰੂ ਹੋ ਗਿਆ ਕੰਮ। ਉਹਨਾਂ ਨੇ ਉੱਥੇ ਗੱਡੀਆਂ ਖਿਲਾਰੀਆਂ ਹੁੰਦੀਆਂ ਨੇ, ਅੱਗੇ ਬੰਦੇ ਭੇਜਦੇ, ਉਹ ਹਾਲਾਤ ਚੈੱਕ ਕਰਦੇ ਨੇ, ਫੇਰ ਇੱਧਰੋਂ ਅੱਗੇ ਰਵਾਨਾ ਕਰਦੇ। ਇੱਥੋਂ ਸਾਨੂੰ ਉਹਨਾਂ ਨੇ ਡਾਲਿਆਂ 'ਚ ਫੇਰ ਉਸੇ ਤਰੀਕੇ ਨਾਲ ਹੀ ਭਾਇਆ। ਹੁਣ ਭਾਵੇਂ ਪਹਾੜੀ ਇਲਾਕਾ ਵੇ ਤੇ ਉਹ ਐਸੇ ਡਰਾਈਵਰ ਸੀ, ਬਲੋਚ ਸੀਗੇ, ਉਹ ਪਹਾੜਾਂ ਦੇ ਉੱਤੋਂ ਹੀ ਉੱਭੜ ਰਹੇ ਆ, ਬੰਦੇ ਡਿੱਗ ਰਹੇ ਆ, ਉਹ ਫੜ ਫੂੜ ਕੇ ਹੀ ਇੱਕ ਦੂਸਰੇ ਨੂੰ ਬੈਠਾ, ਜਿਹੜਾ ਡਿੱਗ ਗਿਆ ਉਹਨਾਂ ਨੂੰ ਕੋਈ ਭਾਰ ਨਹੀਂ। ਹਾਂਜੀ ਗਿਆ। ਓਏ ਰਾਤ ਦਾ ਟਾਈਮ ਤੇ ਅਸੀਂ ਭਾਈ ਪੜ੍ਹਦੇ ਹੀ ਜਾ ਰਹੇ, ਦੁਆਵਾਂ ਮੰਗਦੇ, ਸਾਰੇ ਹੀ ਪੜ੍ਹਦੇ ਹੀ ਜਾ ਰਹੇ। ਪਹਿਲਾਂ ਨਹੀਂ ਸੀ ਪੜਿਆ? ਨਹੀਂ ਪੜ੍ਹਦੇ ਜਾ ਰਿਹਾ ਭਾਈ। ਉਦੋਂ ਇਧਰੋਂ ਜਦੋਂ ਸੀ ਨਾ ਉਦੋਂ ਬਿਲਕੁਲ 6-7 ਪੜ੍ਹੇ ਸੀ, ਸਾਰਾ ਪਹਾੜ ਪੜ੍ਹਦੇ ਗਏ, ਅੱਗੇ ਜਦ ਨੇ ਐਫਏ ਕੀਤਾ ਸਾਰਿਆਂ ਨੇ, ਇਹਨਾਂ ਪੜ੍ਹਦੇ ਗਏ, ਦੁਆਵਾਂ ਮੰਗਦੇ ਜਾ ਰਹੇ। ਆਹੋ ਇਦਾਂ ਮਰੇ। ਅੱਛਾ ਔਖੇ ਟਾਈਮ ਤੇ ਬਹੁਤ ਦੁਆ ਹੋਇਆ। ਹਾਂਜੀ। ਅੱਛਾ ਫੇਰ ਉਹਨਾਂ ਨੇ ਸਾਨੂੰ ਭਾਈ ਇੱਕ ਕੱਚੇ ਜਿਹੇ ਇਲਾਕੇ 'ਚ ਨਾ, ਉੱਥੇ ਕੋਈ ਹੁਣ ਮਕਾਨ, ਤੁਸੀਂ ਜਿਹੜੀ ਪਾਕਿਸਤਾਨ ਦਾ ਬਾਰਡਰ ਕ੍ਰਾਸ ਕਰ ਗਏ, ਇਰਾਨ 'ਚ ਵੜ ਗਏ। ਇਰਾਨ 'ਚ ਵੜ ਗਏ। ਅੱਛਾ ਇੱਕ ਕੱਚੇ ਜਿਹੇ ਮਕਾਨ 4-5 ਸੀ ਖਾਲੀ, ਉੱਥੇ ਆਲੇ ਦੁਆਲੇ ਕੁਛ ਵੀ ਨਹੀਂ ਸੀ। ਉੱਥੇ ਉਹਨਾਂ ਨੂੰ ਰੱਖਿਆ ਤੇ ਕਹਿੰਦੇ ਕਿ 2-3 ਘੰਟੇ ਬਾਅਦ ਨਾ ਤੁਹਾਨੂੰ ਅਸੀਂ ਇੱਥੇ ਦੀਆਂ ਸਿਮਾਂ ਦਾਂਗੇ ਤੇ ਤੁਸੀਂ ਰਾਤ 'ਚ ਰਹਿਣਾ ਵਾ ਤੇ ਅੱਗੇ ਤੁਹਾਨੂੰ ਭੇਜ ਦਿਆਂਗੇ। 4 ਵਜੇ ਰਾਤ ਨੂੰ ਆਏ, ਸ਼ਾਮ ਨੂੰ ਮਗਰਬ ਤੋਂ ਥੋੜੀ ਦੇਰ ਪਹਿਲੇ ਸਿਮਾਂ ਦਿੱਤੀਆਂ, ਪੈਸੇ ਲਏ, ਪਾਣੀ ਦੀਆਂ ਬੋਤਲਾਂ, ਸਾਰਾ ਕੁਝ ਉਹਨਾਂ ਨੇ ਉੱਥੇ ਲਿਆਤਾ, ਜਿੱਥੇ ਮੁਮਕਿਨ ਹੀ ਨਹੀਂ ਬੰਦੇ ਦਾ ਪਹੁੰਚਣਾ ਉੱਥੇ ਲਿਆਤਾ। ਤੇ ਉੱਥੋਂ ਗੱਡੀਆਂ ਚਬਾਇਆ, ਇਹ ਬੱਸਾਂ ਨਹੀਂ ਜਿਹੜੀਆਂ ਹੁੰਦੀਆਂ, ਉਹ ਅੱਡੇ 'ਚ ਸਾਨੂੰ ਲੈ ਗਏ। ਉਹ ਪਤਾ ਨਹੀਂ ਸ਼ਹਿਰ ਦਾ ਕੀ ਨਾਮ ਸੀ। ਮਤਲਬ ਉੱਥੋਂ ਤੁਸੀਂ ਕਿੰਨੇ ਦਿਨ ਇਰਾਨ ਦੇ ਵਿੱਚ ਰਹੇ?
ਇਰਾਨ ਦੇ ਵਿੱਚ ਟੋਟਲ ਸਾਡੇ ਨਾ 9 ਦਿਨ ਗੁਜ਼ਰੇ ਸਫ਼ਰ ਅਸੀਂ ਕਰਦੇ ਰਹੇ। ਅੱਗੋਂ ਤੁਸੀਂ ਤੁਰਕੀ ਦੇ ਬਾਰਡਰ ਕੋ ਜਾਣਾ ਸੀ? ਤੁਰਕੀ ਦੇ ਅੱਛਾ, ਤੁਸੀਂ 9 ਦਿਨਾਂ ਚ ਤੁਰਕੀ ਦੇ ਬਾਰਡਰ ਪਹੁੰਚ ਗਏ। ਅੱਛਾ, ਹੁਣ ਉਹ ਤੁਰਕੀ ਦਾ ਬਾਰਡਰ ਕ੍ਰਾਸ ਕੀਤਾ, ਉਹ ਵੀ ਪਹਾੜ ਸੀ? ਨਹੀਂ, ਰਸਤੇ 'ਚ 1-2 ਜਗ੍ਹਾ ਤੇ ਹੋਈ ਚੈਕਿੰਗ ਸਾਡੀ। ਉਹ ਨਾ ਕਾਰਾਂ ਆ ਗਈਆਂ, ਹੁਣ ਇੱਕ ਸ਼ਹਿਰਾਂ ਦੀ ਗੇਮ, ਜਦੋਂ ਸ਼ਹਿਰ ਆ ਜਾਂਦੇ ਨੇ ਨਾ ਫਿਰ ਕਾਰਾਂ ਤੇ ਲੈ ਕੇ ਜਾਂਦੇ। ਕਾਰ ਦੇ ਵਿੱਚ ਉਹਨਾਂ ਨੇ 2-2 ਬੰਦੇ ਸੀਟਾਂ ਤੇ ਬਾਣੇ ਨੇ ਤੇ 2-2 ਉਹਨਾਂ ਦੇ ਪੈਰਾਂ 'ਚ ਵੀ ਬਾਣੇ ਨੇ ਇੰਜ। ਅੱਛਾ। ਹਾਂਜੀ, ਪਿੱਛੇ ਵੀ ਇਦਾਂ ਹੀ 4 ਲਾਈਨ ਸਿਰ ਬੈਠੇ ਨੇ ਤੇ 4 ਉਹਨਾਂ ਦੇ ਪੈਰਾਂ 'ਚ ਨੇ ਤੇ 4-5 ਪਿੱਛੇ ਡਿੱਗੀ 'ਚ ਨੇ। ਓਏ, ਕੋਈ ਬੰਦਾ ਡਿੱਗੀ 'ਚ ਵੀ? ਹਾਂਜੀ, ਡਿੱਗੀ 'ਚ ਕੋਈ ਸਕੂਨ ਨਹੀਂ। ਉਹ ਬਸ ਉਹ ਥੱਲੋਂ ਕੋਈ ਉਹ ਪਲਾਸਟਿਕ ਜਿਹਾ ਕੱਢ ਦਿੰਦੇ ਨੇ, ਹਵਾ ਪੈਂਦੀ ਰਹਿੰਦੀ ਬਸ। ਹਾਂਜੀ। ਉੱਥੋਂ ਅਸੀਂ ਪਹੁੰਚੇ ਤਹਿਰਾਨ, ਤੇ ਭਾਵੇਂ ਤਹਿਰਾਨ ਦਾ ਲਾਰੀ ਅੱਡਾ ਇੰਨਾ ਸੋਹਣਾ, ਆਪਣੀ ਸ਼ਾਇਦ 에ਅਰਪੋਰਟ ਵੀ ਨਾ ਕੋਈ ਹੋਵੇ। ਅੱਛਾ ਜੀ। ਇੰਨਾ ਪਿਆਰਾ। ਉੱਥੋਂ ਸਾਨੂੰ ਉਹਨਾਂ ਨੇ ਬੱਸਾਂ ਦੀਆਂ ਡਿੱਗੀਆਂ 'ਚ ਵਾੜ ਦਿੱਤਾ, ਉਹ ਜਿਹੜੀਆਂ ਥੱਲੇ ਨਹੀਂ ਹੁੰਦੀਆਂ ਸਮਾਨ ਸਮੂਨ ਰੱਖਣ ਲਈਆਂ, ਤੇ ਪਿੱਛੇ ਨਾਲ ਲਾਤਾ। ਜਿੱਥੇ ਉਹਨਾਂ ਨੇ ਸਮਾਨ ਰੱਖਿਆ ਹਾਂਜੀ, ਉੱਥੇ ਵਾੜਤਾ? ਹਾਂਜੀ, ਅੱਗੇ ਸਮਾਨ ਵੀ ਰੱਖਤਾ ਕਿ ਪਤਾ ਨਾ ਲੱਗੇ। ਸਾਲ ਹੀ ਉਹਨਾਂ ਨੇ ਕੋਈ ਨਾ ਕੋਈ ਉੱਥੇ ਨਾ ਮੋਰੀ ਕੀਤੀ ਹੁੰਦੀ ਹੈ। ਹੁਣ ਨਾ ਬੜੀ ਸਖਤ ਚੈਕਿੰਗ ਹੋ ਰਹੀ, ਸਖਤੀ ਹੋਈ ਸੀ। ਉਹ ਕਰੰਟ ਲਾ ਕੇ ਭਾਈ ਪੁਲਿਸ ਵਾਲੇ ਬੱਸਾਂ ਨੂੰ ਚੈੱਕ ਕਰਨ ਡਿੱਗੀਆਂ, ਤੇ ਉਹਨਾਂ ਨੂੰ ਪਤਾ ਸੀ ਜੇ ਛਾਟ ਪਈ ਤੇ ਭੁੜਕਣਗੇ, ਆਪੇ ਚੀਕਾਂ ਮਾਰਨਗੇ, ਫੜੇ। ਪਰ ਉਹ ਏਜੰਟਾਂ ਨੇ ਨਾ ਕਲੂਨ ਵਿਛਾਇਆ ਹੋਇਆ ਸੀ, ਕੁਛ ਨਹੀਂ ਹੋਇਆ, ਬਚ ਗਏ। ਉਹ ਇਜ਼ਮੀਰ ਸ਼ਹਿਰ ਇੱਕ ਅੱਗੇ ਤਹਿਰਾਨ। ਅੱਛਾ, ਵੈਸੇ ਜੇ ਕਰੰਟ ਇਹਨੂੰ ਲੱਗਦਾ ਉਸਤਾਦ ਜੀ, ਇਹ ਮਜ਼ੀਦ ਕਾਲਾ ਹੋ ਜਾਣਾ ਸੀ ਨਾ? ਨਹੀਂ, ਮੈਨੂੰ ਲੱਗਦਾ ਇਹਨੂੰ ਲੱਗਾ ਵਾ। ਨਹੀਂ, ਇਹਨੂੰ ਨਹੀਂ ਲੱਗਾ। ਉਹ ਜਿਹੜੇ ਨਾਲ ਸੀ ਉਹ ਸਾਰੇ ਹੀ ਮਰ ਗਏ ਕਰੰਟ ਦਾ, ਉਹਨਾਂ ਦਾ ਅਸਰ ਸਾਰਾ ਧੂਆਂ ਚੋਂ ਆਇਆ। ਨਹੀਂ ਇਹਨੂੰ। ਅੱਛਾ ਯਾਰ, ਉਹ ਕੀ ਮਾਹੌਲ ਹੋਏਗਾ ਕਿ ਤੁਸੀਂ ਈਜ਼ੀ ਬੈਠੇ, ਤੁਹਾਨੂੰ ਕਰੰਟ ਲੱਗਾ ਤੇ ਤੁਹਾਡੀ ਆਵਾਜ਼ ਇਸ ਕਿਸਮ ਦੀ ਨਿਕਲੀ ਹੈ ਤੇ ਤੁਸੀਂ ਤੁਸੀਂ ਅੱਗ ਦਾ ਬੈਠੇ ਕਹਿਣ ਦੇ ਤੁਹਾਡੀ ਏਜੰਟ ਤੁਹਾਨੂੰ ਕਹਿ ਰਿਹਾ, ਦੇਖੋ ਅਗਰ ਇਹਨਾਂ ਨੇ ਕਰੰਟ ਲਾਉਣਾ, ਅਗਰ ਬੋਲਣਾ ਨਾ ਤੇ ਕੋਈ ਕੁੱਤੇ ਬਿੱਲੀ ਦੀ ਆਵਾਜ਼ ਕੱਢਣੀ, ਬੰਦਿਆਂ ਨੂੰ ਨਹੀਂ ਡਰਨਾ। ਉਹਨੇ ਕਿਹਾ ਠੀਕ ਆ, ਤੇ ਉਹਨੂੰ ਕੰਟਰ ਆ ਤੇ ਕਰ ਵਾਓ। ਅੱਛਾ, ਤੇ ਇੱਕਦਮ ਇਹਦੇ ਮੂੰਹ ਨਿਕਲਿਆ ਵਾਓ, ਮੈਂ ਮਰ ਗਿਆ। ਲੈ ਦੱਸ, ਆਪਣੇ ਨੂੰ ਬਚ ਰਿਹਾ ਕਿ ਉਹ ਕਹਿਣਗੇ ਯਾਰ ਅਸੀਂ ਤੇ ਕੁੱਤੇ ਦਾ ਬੱਚਾ ਲੈ ਕੇ ਜਾ ਰਹੇ, ਤੇ ਅੱਗੋਂ ਲੈਣਾ ਵੀ ਪੂਰੀਆਂ ਕਹਿ ਰਿਹਾ ਬਹੁਤ ਤੁਹਾਡੀ ਹੈ ਨਾ। ਉਹਨੇ ਮਾਰਾ ਇਹ ਲਾਇਆ ਤੇ ਉੱਚੀ ਕਰਨ ਗਿਆ। ਉਹ ਲੈ ਗਏ ਭਾਈ ਨੂੰ ਬਾਰਡਰ ਦੇ ਕੋਲ ਸ਼ਹਿਰ, ਉਹ ਵੀ ਪਹਾੜੀ ਇਲਾਕਾ ਸੀ ਤੇ ਸਰਸਬਜ਼ ਪਹਾੜ ਸੀ, ਬਰਫ਼ ਵਾਲੇ ਵੀ। ਇਹ ਹੁਣ ਈਰਾਨ ਔਰ ਇਹਨੇ ਦੋ ਵਾਰੀ ਵਹੂ ਗਿਆ ਤੇ ਤੀਜੀ ਵਾਰੀ ਪੜਿਆ ਕਿੱਥੋਂ ਗਿਆ ਬਲ। ਦੋ ਵਾਰੀ ਉਹਨਾਂ ਨੇ ਕਰੰਟ ਲਾਇਆ ਤਾਂ ਵਾਹ ਤੇ ਲੱਗਾ ਹਾਸ਼। ਇਹ ਕਿਹੜਾ ਕੁੱਤਾ ਜਿਹੜਾ ਬੰਦਿਆਂ ਨੂੰ ਚੈੱਕ ਮਾਰ ਰਿਹਾ। ਅੱਛਾ, ਭਾਈ ਨੂੰ ਬਰਫ਼ ਵਾਲਾ ਪਹਾੜ ਸੀਗਾ, ਉਹ ਪਾਰ ਕਰਨਾ ਸੀ ਤੇ ਸੌਰੀ, ਇਹ ਈਰਾਨ ਤੇ ਤੁਰਕੀ ਦੇ ਦਰਮਿਆਨ ਵਾਲਾ ਬਾਰਡਰ? ਆਖਰਲਾ ਬਾਰਡਰ ਜਿੱਥੋਂ ਅਸੀਂ ਕ੍ਰਾਸ ਕਰਕੇ ਅੱਗੇ ਵੜਨਾ ਸੀ। ਲਾਈਟਾਂ ਉਹਦੀਆਂ ਬੜੀ ਦੂਰੋਂ ਨਜ਼ਰ ਆਣੀਆਂ ਸ਼ੁਰੂ ਹੋ ਜਾਂਦੀਆਂ, ਬੰਦਾ ਕਹਿੰਦਾ ਖੁਸ਼ ਹੋ ਜਾਂਦਾ। ਤੁਰਕੀ ਦਾ? ਹਾਂਜੀ। ਅੱਛਾ, ਤੁਰਕੀ ਨਜ਼ਰ ਆਉਣਾ ਸ਼ੁਰੂ ਹੋ ਗਿਆ ਬੜੀ ਦੂਰ। ਬਾਈ ਰੋਡ? ਹਾਂਜੀ, ਬਾਈ ਰੋਡ। ਓਕੇ। ਲੇਕਿਨ ਉਹ ਵਿੱਚੋਂ ਜੰਗਲ ਦਾ ਰਸਤਾ ਵੀ, ਯਾਨੀ ਬਾਈ ਰੋਡ ਤੋਂ ਬਰਾਦ ਇਹ ਪੈਦਲ? ਨਹੀਂ, ਮਤਲਬ ਇਹ ਕਿ ਇੱਕ ਬਾਈ ਰੋਡ ਤੇ ਤੁਸੀਂ ਜਾ ਨਹੀਂ ਸਕਦੇ ਕਿਉਂਕਿ ਉਹ ਤਾਂ ਚੁੰਗੀਆਂ ਨਹੀਂ ਸਾਈਡਾਂ ਤੋਂ ਕਿਤੇ, ਲੇਕਿਨ ਉਹ ਸਾਈਡਾਂ ਤੋਂ ਵੀ ਕੋਈ ਰਸਤਾ ਬਣਿਆ ਹੁੰਦਾ? ਰਸਤੇ ਬਣੇ ਉੱਤੇ ਨਿਸ਼ਾਨ ਉਹਨਾਂ ਟਾਇਰਾਂ ਦੇ ਜਾਂ ਜਿਹੜੇ ਉਹ ਉਧਰ ਨੂੰ ਜਾ ਰਹੇ ਨੇ। ਅੱਛਾ, ਓਕੇ। ਉਹ ਇੱਕ ਭਾਈ ਨੂੰ ਪੂਰਾ ਉਹਨਾਂ ਦਾ ਸੈਟਅਪ ਹੈ, ਉਹਨਾਂ ਨੇ ਆਪਣੇ ਐਂਟੀਨੇ ਲਾਏ ਨੇ, ਆਪਣਾ ਨੈਟਵਰਕ ਹੈ ਉਹਨਾਂ ਦਾ ਅੱਗੇ ਗੱਲਾਂ ਕਰਨ ਲਈ। ਅੱਛਾ, ਤੇ ਫਿਰ ਕਿੰਨੇ ਦਿਨਾਂ ਚ ਯਾਨੀ ਕਿ ਤੁਸੀਂ ਫਿਰ ਤੁਰਕੀ 15ਵਾਂ 16ਵਾਂ ਦਿਨ ਸੀ ਜਿਸ ਦਿਨ ਅਸੀਂ ਉੱਥੇ ਪਹੁੰਚ ਗਏ ਤੁਰਕੀ ਦੇ ਅੰਦਰ ਇਸਤੰਬੁਲ ਸ਼ਹਿਰ ਦੇ ਵਿੱਚ ਉਹਨਾਂ ਨੇ ਸਾਨੂੰ ਲੈ ਕੇ। ਸੌਰੀ ਉਸਤਾਦ ਜੀ, ਉਹ ਬਾਰਡਰ ਕਿੱਦਾਂ ਕ੍ਰਾਸ ਕੀਤਾ? ਉਹਨਾਂ ਦੀ ਸਿਕਿਉਰਿਟੀ ਨਹੀਂ ਹੈ? ਬਾਰਡਰ ਕਿਹੜਾ ਵੀ ਪੂਰੇ ਰੌਣ ਤੇ ਖੜੀ ਹੁੰਦੀ ਚੀਜ਼ਾਂ, ਉਸ ਰਸਤੇ ਕੱਢਦੇ, ਫਿਰ ਉਧਰ ਦੇ ਬੰਦੇ ਮਿਲੇ ਹੁੰਦੇ, ਇੱਧਰ ਦੇ ਬੰਦੇ ਮਿਲੇ ਹੁੰਦੇ, ਮਿਲ ਜੁਲ ਕੇ ਹੋ ਜਾਂਦਾ ਕੰਮ। ਅੱਗੋਂ ਉਹਨਾਂ ਨੇ ਰਾਬਤੇ ਭਾਈ ਦੇਖੋ ਨਾ, ਮਤਲਬ 50 ਲੱਖ ਰੁਪਏ ਦੀ ਦਿਹਾੜੀ ਹੈ, ਸਵੇਰ ਤੋਂ ਸ਼ਾਮ ਤੱਕ 200 ਬੰਦਾ ਟਪਾ ਦਿਓ, 1.5 ਲੱਖ ਰੁਪਏ ਉਹਨਾਂ ਨੇ ਦਿੱਤਾ। ਇੱਕ ਬੰਦੇ ਨੇ 1.5 ਲੱਖ ਦਿੱਤਾ, 10 ਬੰਦਿਆਂ ਦਾ 15 ਲੱਖ ਹੋ ਗਿਆ, 100 ਬੰਦੇ ਦਾ 1.5 ਕਰੋੜ ਹੋ ਗਿਆ, 100 ਬੰਦੇ ਦਾ 1.5 ਕਰੋੜ ਹੋ ਗਿਆ। ਤੇ ਉਹ 50 ਬੰਦੇ ਵੀ ਟਪਾਉਣ ਰੋਜ਼ ਦੇ, ਤੇ ਉਹਨਾਂ ਦਾ ਤੇ ਮਤਲਬ 75 ਲੱਖ 70-75 ਲੱਖ ਰੁਪਈਆ ਜਾਂ 50 ਲੱਖ ਰੁਪਏ, ਤੇ ਉਹ ਕੀ ਹੈ। ਚਲੋ, ਤੇ ਉਹ ਭਾਵੇਂ ਨਾ ਸੀ ਉਹ ਸੀ ਬਰਫ਼ ਵਾਲਾ ਪਹਾੜ। ਹੁਣ ਉਹਨਾਂ ਨੇ ਭਲਾ ਕੀ ਕੀਤਾ, ਚਿੱਟੀ ਨਾ ਇੱਕ ਚਾਦਰ ਵਾਈਟ ਲਈ ਆ ਤੇ ਵੱਡੀ ਸਾਰੀ ਤਰਪਾਲ ਟੈਪ ਉਹ ਸਾਰਿਆਂ ਦੇ ਉੱਤੇ ਪਾਈ ਆ। ਉਹ ਜਾ ਰਹੇ, ਹੱਥ ਠਰ ਰਹੇ ਆ, ਹੱਡੀਆਂ ਵੀ ਕਈਆਂ ਦੀਆਂ ਮਤਲਬ ਕਿ ਗਲ ਗਈਆਂ, ਇਸ ਟਾਈਪ ਦਾ ਉਹ ਸੀਗਾ ਉਹ ਪਹਾੜ। ਉਹਨੂੰ ਕ੍ਰਾਸ ਕਰਕੇ ਅੱਗੇ ਪੈਦਲ? ਹਾਂਜੀ, ਪੈਦਲ। ਉਸ ਤੋਂ ਮਤਲਬ ਇੱਕ ਕੋਈ ਥੋੜੇ ਜਿਹੇ ਜ਼ਿਆਦਾ ਪੈਸੇ ਦਾ ਉਹਨਾਂ ਤੇ ਉਹ ਘੋੜਿਆਂ ਵਾਲਾ ਵੀ ਸੀਨ ਹੈ ਵਾ, ਉਹ ਘੋੜਿਆਂ ਤੇ ਵੀ ਪਾਰ ਕਰਾਉਂਦੇ ਸੀ ਉਹ, ਪਰ ਅਸੀਂ ਪੈਸੇ ਘੱਟ ਵਾਲੇ ਸੀ। ਇਸਤੰਬੁਲ ਜਾ ਕੇ ਉਹਨਾਂ ਨੇ ਭਾਈ ਇੱਕ ਘਰ ਟੈਪ ਜਗ੍ਹਾ ਸੀਗੀ, ਉੱਥੇ ਸਾਨੂੰ ਰੱਖਤਾ ਤੇ ਕਹਿੰਦੇ ਚਲੋ ਜੀ ਫੋਨ ਕਰੋ ਤੇ ਘਰੋਂ ਪੈਸੇ ਮੰਗਾਓ। ਤੁਹਾਨੂੰ ਯਕੀਨ ਹੋ ਗਿਆ ਸੀ ਇਸਤੰਬੁਲ ਆ ਗਏ? ਹਾਂਜੀ, ਪਹੁੰਚ ਗਏ। ਅੱਛਾ,
ਉਹ ਮੁੰਡਿਆਂ ਨੇ ਪੈਸੇ ਆਂਦੇ ਕਿ ਜਿਹੜੇ ਕੋਈ ਲੇਟ ਕਰਦੇ ਸੀ ਉਹਨਾਂ ਨੂੰ ਕੁੱਟਦੇ ਵੀ ਸੀ। ਹਾਂ ਉਹ ਤਾਂ ਠੀਕ ਬਣਦਾ ਨਾ ਫਿਰ ਯਾਰ, ਅਗਲੇ ਏਡੀ ਦੂਰੋਂ ਲੈ ਕੇ ਆਏ ਤੁਸੀਂ ਪੈਸੇ ਜੀ ਲੇਟ, ਬਸ ਕਰੋ। ਓ ਯਾਰ ਏਡੀ ਦੂਰੋਂ ਤੋਂ ਅਗਲੇ ਲੈ ਕੇ ਆਏ ਤੁਸੀਂ ਪੈਸੇ ਲੇਟ ਕਰ ਰਹੇ, ਕੁੱਟਣ ਵੀ ਨਾ ਹੋ। ਲੈ ਉਸਤਾਦ ਜੀ ਇੰਨਾ ਜ਼ੁਲਮ ਹੁੰਦਾ ਵੇਖਿਆ ਵਾ ਗੋਲੋ ਮੈਂ ਉਹਨਾਂ ਨੇ- ਨਿਊਜ਼ੀਲੈਂਡ ਜਾਣਾ ਸੀ ਉਸਤਾਦ ਜੀ। ਉਹ ਯਾਰ ਤਾਂ ਪਹਿਲੇ ਉਹਨੂੰ ਪਹੁੰਚ ਲੈਂਦੇ ਚੰਗੀ ਤਰ੍ਹਾਂ। ਹਾਂ ਉੱਥੇ ਭਾਵੇਂ ਉਹ ਉਹਨਾਂ ਦਾ ਥੋੜੇ ਜਿਹੇ ਜ਼ਿਆਦਾ ਪੈਸੇ ਲੈਂਦੇ ਨੇ, ਫਿਰ ਉਹ ਕੰਮ ਤੇ ਵੀ ਲਵਾਉਂਦੇ ਨੇ ਕਿ ਉੱਥੇ। ਅੱਛਾ, ਜਦੋਂ ਮੇਰੇ ਪੈਸੇ ਆ ਗਏ ਉਹਨਾਂ ਨੇ ਕਿਹਾ ਓਕੇ ਵੀ ਜਾ, ਤੁਹਾਡੇ ਕੋਲ ਕੋਈ ਡਾਕੂਮੈਂਟੇਸ਼ਨ ਕੋਈ ਚੀਜ਼ ਹੈ ਐਸੀ? ਕੱਖ ਵੀ ਨਹੀਂ ਸੀ, ਬਲਕਿ ਉਹਨਾਂ ਨੇ ਕਿਹਾ ਕੋਈ ਸੀ ਕਿ ਵੀਜ਼ਾ ਕੋਈ ਪਾਸਪੋਰਟ ਕੋਈ ਕੱਖ ਨਹੀਂ, ਸਾਦਾ ਇੱਥੋਂ ਗਏ ਤੁਸੀਂ? 20 ਸਾਲ ਉਹਦਾ ਸ਼ਨਾਖਤੀ ਕਾਰਡ ਨਹੀਂ ਬਣਨ ਡਿਆ, ਉਹ ਕਹਿੰਦਾ ਤੂੰ ਹੈ ਹੀ ਅਫਰੀਕੀ। ਅੱਛਾ ਫਿਰ ਉਹਨਾਂ ਨੇ ਭਾਈ ਉਹ ਜਦੋਂ ਮੈਨੂੰ ਕਿਹਾ ਨਾ ਕਿ ਜਾਓ ਜੀ ਹੁਣ ਜਿੱਥੇ ਮਰਜ਼ੀ ਕੰਮ ਸ਼ਮ ਪੈਸੇ ਦੇ ਦਿੱਤੇ ਤੂੰ ਹਾਂਜੀ, ਘਰਦਿਆਂ ਨੇ? ਘਰਦਿਆਂ ਨੇ। ਸਾਰੇ ਪੈਸੇ ਉੱਥੇ ਜਾ ਕੇ ਦਿੱਤੇ ਜਾਂ ਕੁਛ ਇੱਥੇ ਦਿੱਤੇ? ਨਹੀਂ ਸਾਰੇ ਹੀ ਉਹ 1.5 ਲੱਖ ਦਾ 1.5 ਲੱਖ ਉਦੋਂ ਹੀ ਦੇਣਾ ਸੀ, ਬਾਕੀ ਆਪਣੇ ਰਸਤੇ 'ਚ ਖਰਚ ਕਰਨ ਲਈ ਆ ਜਿਹੜੇ ਏਜੰਟਾਂ ਅੱਛਾ ਐਡਵਾਂਸ ਕੋਈ ਨਹੀਂ ਕਿ 1.5 ਲੱਖ ਮੁੱਕਾ 50 ਪਹਿਲੇ ਦੇ ਦਿਓ, ਲੱਖ ਉੱਥੇ ਜਾ ਕੇ ਦੇ ਦਿਓ? ਨਹੀਂ ਇੰਜ ਕੋਈ ਚੱਕਰ ਨਹੀਂ, ਇੱਥੋਂ ਸਿੱਧਾ ਬਸ ਸਾਦਾ ਜਾਣਾ ਹੀ ਹੈ। ਹਾਂਜੀ ਤੇ ਜੇ ਆਪਣਾ ਤੁਰਕੀ ਖਰਚਾ ਪਹੁੰਚ ਕੇ ਤੇ 1.5 ਦੇ ਦੇਣਾ। ਹਾਂਜੀ। ਓਏ ਅੱਛਾ, ਪੈਸੇ ਰਸਤੇ 'ਚ ਜਿਹੜੇ ਤੁਸੀਂ ਖਾਣਾ ਉਹ ਤਾਂ ਪੀਣਾ ਤੁਸੀਂ ਉਹ ਲੈ ਕੇ ਜ਼ਰੂਰੀ ਜਾਣਾ ਆਪਣੇ, ਠੀਕ ਹੈ। ਉਹਨਾਂ ਨੇ ਕੋਈ ਨਹੀਂ ਲੈਣਾ? ਨਹੀਂ, ਉਹਨਾਂ ਨੇ। ਰਸਤੇ 'ਚ ਸਵਾਰੀਆਂ ਦਾ ਵੀ ਯਾਨੀ ਗੱਡੀਆਂ ਦਾ ਵੀ ਸਾਰਾ ਉਹਨਾਂ ਦਾ? ਹਾਂਜੀ ਉਹਨਾਂ ਦਾ। ਉਸਤਾਦ ਜੀ ਜਿਹੜੀ ਤੁਸੀਂ ਵੀਡੀਓਜ਼ ਵੇਖੀਆਂ ਨੇ ਇਹਦੇ ਰਿਲੇਟਡ, ਜਿਹੜੇ ਲੋਕ ਉੱਥੇ ਜਾ ਕੇ ਪੈਸੇ ਨਹੀਂ ਦੇ ਪਾਉਂਦੇ ਜਾਂ ਉਹ ਡਿਮਾਂਡ ਵਧਾ ਦਿੰਦੇ, ਉਹ ਕਹਿੰਦੇ ਭਾਈ ਜੀ ਇੰਨੇ ਪੈਸੇ ਦਿਓ, ਉਹਨਾਂ ਲੋਕਾਂ ਦੇ ਉਹਨਾਂ ਮਾਰ ਨਾ ਉਹ ਤਾਰਾਂ ਜਿਹੜੀਆਂ ਹੁੰਦੀਆਂ ਬਿਜਲੀ ਵਾਲੀਆਂ, ਉਹਨਾਂ ਦੇ ਆ ਚੀਥੜੇ ਉਡਾ ਦਿੱਤੇ ਜਾਂ ਕਮਰ ਜੀ। ਅੱਛਾ ਫਿਰ ਅੱਛਾ ਭਾਈ ਰਸਤੇ 'ਚ ਇੱਕ ਨਾ ਕੁਰਦਸਤਾਨ ਟੈਪ ਵੀ ਜਗ੍ਹਾ ਆਂਦੀ, ਉਹ ਸਵਾਰੀਆਂ ਨੂੰ ਅਗਵਾ ਕਰ ਲੈਂਦੇ ਨੇ, ਏਜੰਟਾਂ ਤੋਂ ਇਲਾਵਾ ਹੀ ਚੋਰੀ ਇੱਕ ਅੱਧਾ ਚੁੱਕ ਲਿਆ ਤੇ ਉਹਨੂੰ ਕਹਿੰਦੇ ਨੇ ਘਰ ਫੋਨ ਕਰ, ਉਹਦੇ ਪਲਾਸ ਨਾਲ ਨੋ ਖਿੱਚਦੇ ਨੇ, ਉਹਦੇ ਤੇ ਤਸ਼ੱਦਦ ਕਰਦੇ। ਉਹ ਰਸਤੇ 'ਚ ਲੈਦਾ ਗੇਮ ਪੈ ਜਾਂਦੀ। ਉਹ ਵੱਡੀ ਗੇਮ ਪੈ ਜਾਂਦੀ, ਜੇ ਤੂੰ ਫੜੇ ਗਏ ਨਾ ਉਹ 10-10 ਲੱਖ ਮੰਗਦੇ ਨੇ, 20-20 ਲੱਖ ਮੰਗਦੇ ਨੇ ਤੇ ਨੌਂ ਖਿੱਚ ਦਿੰਦੇ ਨੇ। ਓਏ ਬੜਾ ਉਹ ਵਿੱਚੋਂ ਇੱਕ ਟੀਮ ਪੈ ਜਾਂਦੀ ਨਾ, ਤੁਹਾਨੂੰ ਪਤਾ ਲਵਾਰਸ ਟੈਪ ਤੇ ਆਏ ਨੇ ਜਿਹੜੇ ਘਰੋਂ ਇਦਾਂ ਨਿਕਲ ਆਏ ਨੇ, ਇਹ ਅਸੀਂ ਨਾ ਮਾਰਿਆ ਇਹ ਵੀ ਅੱਗੇ ਜਾ ਕੇ ਮਾਰ ਦੇਣ, ਉਹ ਫੜ ਲੈਂਦੇ, ਫੜ ਕੇ ਫੋਨ ਕਰਦੇ ਚੱਲ ਬੇਟੇ ਪਹਿਲੇ ਇੱਥੇ ਤੇ 10 ਲੱਖ ਦੇਣਾ ਸਾਨੂੰ, ਉਹਨੂੰ ਤੇ ਨੌ ਨਵੇਂ ਲਵਾ ਕੇ ਫਿਰ ਦਿੰਦੇ ਵੀ ਨੇ ਕਿ ਨਹੀਂ ਨੋ, ਫਿਰ ਉਹ ਨਾਲ ਦੇ ਦਿੰਦੇ, ਵੈਸੇ ਹੀ ਜਾਣ ਲੱਗਿਆ ਤੇਰੇ ਨੋ ਆ, ਕਿਸੇ ਦਾ ਕੰਨ ਨਹੀਂ ਵੱਢ ਦੇਣਗੇ, ਲੈ ਇੰਜ ਦੀਆਂ ਜ਼ੁਲਮ ਦੀਆਂ। ਕੰਨ ਪੈਕ ਕਰਕੇ ਦਿੰਦੇ ਜਾਂ ਵੈਸੇ ਹੀ ਉਹ ਇਹਦੇ ਨਾਲ ਡੱਬਾ ਛੋਟਾ ਨਹੀਂ ਹੁੰਦਾ। ਸਾਰਾ ਨਹੀਂ ਵੱਢਦੇ, ਥੋੜਾ ਜਿਹਾ ਲੱਗਾ ਰਹਿੰਦੇ ਤਾਂ ਕਿ ਲਮਕਦਾ ਰਵੇ, ਹਾਂ ਬਿਲਕੁਲ ਨਹੀਂ ਨਾਲ ਬਣਾਉਂਦੇ। ਗੱਲ ਗੁੱਲ ਵੀ ਕਰਨੀ ਪੈ ਜਾਂਦੀ ਨਾ। ਅੱਛਾ ਅੱਛਾ ਭਾਈ ਉੱਥੇ ਤੁਰਕੀ ਉਹਨਾਂ ਨੇ ਲਾਤਾ, ਮੈਂ ਹੁਣ ਉਹਨਾਂ ਨੇ ਕਿਹਾ ਸੀ ਕਿ ਪਲੂਸ ਪਾਕਿਸਤਾਨੀਆਂ ਨੂੰ ਇੱਥੇ ਕੁਝ ਨਹੀਂ ਕਹਿੰਦੀ, ਉਦੋਂ ਹਾਲਾਤ ਅੱਛੇ ਸੀ, ਵਾਕਈ ਨਹੀਂ ਸੀ ਕੁਝ ਕਹਿੰਦੇ। ਮੈਂ ਲੱਭਦਾ ਲੁੱਭਦਾ ਇੱਕ ਮਸਜਿਦ 'ਚ ਗਿਆ, ਮੈਂ ਜ਼ੋਰ ਦਾ ਟਾਈਮ ਹੋਇਆ, ਨਮਾਜ਼ ਪੜ੍ਹੀ ਤੇ ਉੱਥੇ ਹੀ ਮੇਰੇ ਕੋਲ ਕਿਹੜੇ ਕੋਈ ਟਿਕਾਣਾ ਸੀ, ਸ਼ਾਮ ਨੂੰ ਅਸਰ ਹੋਈ ਪੜੀ ਉੱਥੇ ਹੀ, ਔਰ ਮਗਰਬ ਦੇ ਟਾਈਮ ਬੰਦੇ ਕਰਦੇ ਕਿ ਇਦਾਂ ਨੇਕ ਕਿਹੜਾ ਆ ਗਿਆ ਇੱਥੇ? ਨਹੀਂ ਇਹਦਾ ਰੰਗ ਵੇਖ ਕੇ ਉਹਨਾਂ ਕਿ ਮਸਜਿਦ 'ਚ ਕਿੱਧਰ ਹੈ। ਉਹਨੇ ਕਿਹਾ ਇੱਥੇ ਵੜਨਾ ਹੀ ਨਹੀਂ ਚਾਹੀਦਾ, ਇਹ ਤਾਂ ਤੀਸਰੀ ਨਮਾਜ਼ ਹੈ, ਇਹ ਜ਼ਰੂਰ ਇਹਨੇ ਕੋਈ ਜੈਕਟ ਜੁਕਟ ਪਾਈ। ਅੱਛਾ ਫਿਰ ਉਹਨਾਂ ਨੇ ਦੇਖਿਆ, ਉਹ ਹਾਲਤ ਵੀ ਦੇਖੀ ਕਿ ਕੋਈ ਨਾ ਮਾੜਾ ਹੀ ਆ, ਮਤਲਬ ਉਸ ਟਾਈਮ ਪੋਜੀਸ਼ਨ ਉਦਾਂ ਦੀ। ਅੱਛਾ ਇਹਨੇ ਉਹਨਾਂ ਨੂੰ ਕਿਹਾ ਕਿ ਉਹਨਾਂ ਨੇ ਕਿਹਾ ਫੜ ਲਿਆ, ਉਹਨਾਂ ਕਹਿੰਦੇ ਕਿੱਥੋਂ? ਇਹਨੇ ਕਿਹਾ ਜੀ ਮੈਂ ਪਾਕਿਸਤਾਨ। ਉਹਨਾਂ ਨੇ ਥੋੜ ਚਪੇੜ ਮਾਰੀ, ਉਹਨੇ ਕਿਹਾ ਅਸੀਂ ਹਲੇ ਤੈਨੂੰ ਕਿੱਦਾਂ ਯਕੀਨ ਆ, ਅਸੀਂ ਤੈਨੂੰ ਸਜ਼ਾ ਦੇਣੀ ਨਹੀਂ ਦੇਣੀ, ਤੂੰ ਪਹਿਲੇ ਝੂਠ ਬੋਲੀ ਜਾਵੇ, ਹੋ ਸਕਦਾ ਤੈਨੂੰ ਛੱਡ ਦਿੰਦੇ। ਇੰਨਾ ਕੁਫਰ ਬਕ ਰਿਹਾ, ਉਹ ਵੀ ਮਸਜਿਦ 'ਚ ਖਲੋ ਕੇ। ਉਹ ਕਸਮਾਂ ਖਾ ਕੇ ਉਹਨਾਂ ਨੂੰ ਯਕੀਨ ਦਵਾਇਆ ਕਿ ਮੈਂ ਪਾਕਿਸਤਾਨੀ ਆ ਤੇ ਕੰਮ ਕੁੰਮ ਮੈਨੂੰ ਚਾਹੀਦਾ ਵਾ। ਉਹ ਬੰਦਾ ਇੱਕ ਵਿਚਾਰਾ ਚੰਗਾ ਸੀ, ਉਹਨੇ ਨਾ ਪਨੂਰ ਤੇ ਖਾਣ ਪੀਣ ਦੀਆਂ ਮੈਨੂੰ ਚੀਜ਼ਾਂ ਲਿਆ ਕੇ ਦਿੱਤੀਆਂ, ਸਰਫ ਵੀ ਲਿਆ ਕੇ ਦਿੱਤਾ ਕਿ ਕੱਪੜੇ ਕੁੱਪੜੇ ਧੋ, ਮੈਂ ਤੈਨੂੰ ਮਜ਼ਦੂਰੀ ਦੇ ਕੰਮ ਤੇ ਲੈ ਜਾਵਾਂਗਾ ਕਿਤੇ ਨਾ ਕਿਤੇ। ਉਹ ਠੇਕੇਦਾਰ ਸੀ, ਉਹ ਮੈਨੂੰ ਲੈ ਕੇ ਗਿਆ, ਉਹ ਬਲਾਕਾਂ ਵਾਲਾ ਕੰਮ ਸੀ ਉਹ ਮੇਰੇ ਤੇ। ਨਹੀਂ ਉਹ ਤੁਰਕਸ਼ ਸੀ? ਹਾਂਜੀ ਤੁਰਕਸ਼। ਤੇ ਉਹ ਬੋਲਦੀ ਕਿੱਦਾਂ ਜ਼ਬਾਨ ਕਿੱਦਾਂ ਬਸ ਮੈਨੂੰ ਕੀ ਪਤਾ ਚੱਲਦਾ ਸੀ, ਉਹ ਇਸ਼ਾਰੇਬਾਜ਼ੀ ਭੁੱਖ ਦਾ ਪਤਾ ਲੱਗ ਜਾਂਦਾ ਨਾ ਕਿ ਹਾਂਜੀ ਉਹ ਉਹਨਾਂ ਨੂੰ ਪਤਾ ਲੱਗਦਾ ਭੁੱਖਾ ਵਾ। ਅੱਛਾ ਕੰਮ ਕੁੰਮ ਦਾ ਵੀ ਇਦਾਂ ਇਸ਼ਾਰਿਆਂ ਨਾਲ ਹੀ ਉਹਨੇ ਮੈਨੂੰ, ਮਤਲਬ ਮਜ਼ਦੂਰੀ, ਕੁਝ ਲਫ਼ਜ਼ ਐਸੇ ਨੇ ਜਿਹੜੇ ਉਰਦੂ 'ਚ ਵੀ ਹੈ। ਨਹੀਂ ਤੂੰ ਕੰਮ ਦਾ ਕਿਵੇਂ ਗਿਆ ਇਸ਼ਾਰੇ ਨਾਲ? ਮਜ਼ਦੂਰੀ, ਕੰਮ, ਵਰਕ, ਇੰਗਲਿਸ਼ ਮੈਂ ਮਤਲਬ ਕਿ ਜਿਹੜਾ ਲਫ਼ਜ਼ ਮੈਨੂੰ ਲੱਗਾ ਕਿ ਇਹਨਾਂ ਨੂੰ ਸਮਝ ਆ ਜਾਏ ਕਿ ਮੈਂ ਉਹ ਕਹੇ, ਉਹਨਾਂ ਦੀ ਸਮਝ ਆ ਗਈ। ਜੌਬ, ਹਾਂ ਉਹ ਭਾਈ ਨੂੰ ਮੇਰੇ ਛਾਲੇ ਛੁਲੇ ਬਣ ਗਏ। ਉਹਨੇ ਕਹਿੰਦੇ ਨਹੀਂ ਤੂੰ ਇਹ ਕੰਮ ਨਹੀਂ, ਸਰਵਿਸ ਸਟੇਸ਼ਨ ਤੇ ਮੈਂ ਤੈਨੂੰ ਮਤਲਬ ਕਾਰ ਵਾਸ਼ ਦਾ ਕੋਈ ਗੱਲ ਕਰ ਰਿਹਾ ਸੀ। ਮੈਂ ਕਿਹਾ ਹਾਂ ਉਹ ਮੈਂ ਕਰ ਲਾਂਗਾ। ਉਹ ਕਾਰ ਵਾਸਤੇ ਚਲਾ ਗਿਆ। ਉਹ ਭਾਈ 8 ਦਿਨ ਰਿਹਾ, 8 ਦਿਨ ਬੰਦਾ ਕੋਈ ਨਹੀਂ ਗੱਡੀ ਧਵਾਉਣ, ਉਹ ਦੇਖਦੇ ਚ ਕਦੇ ਨਹੀਂ ਆਏ ਤੁਰ ਧਵਾਉਣ। ਉਹਨੇ ਕਿਹਾ ਤੂੰ ਤਾਂ ਮੇਰਾ ਵੀ ਬੇੜਾ ਕਰ ਰਿਹਾ। ਉਹਨੇ ਕਿਹਾ ਜਿੰਨੇ ਉਹ ਵਾਸ਼ ਨਹੀਂ ਕੀਤਾ ਉਹ ਕਾਰ ਵਾਸ਼ ਕੀ ਕਰੇ। ਭਾਈ ਬੜਾ ਕੁਸ਼ਤੀ ਵਾਲੇ ਭਾਈ ਆਉਂਦੇ ਸੀ ਚਿੱਟੇ ਰੰਗ ਦੇ, ਉਹ ਦੇਖਦੇ ਸੀ ਐ ਇਹਨੇ ਕਰਨੇ ਇਹਨਾਂ ਲੋਕ ਗੰਦੀ, ਘਰ ਜਾ ਕੇ ਆਪਣੀ ਟਾਕੀ ਮਾਰ ਲਾਂਗੇ। ਕਾਰ ਵਾਸ਼ ਤੇ ਪਹੁੰਚ ਕੇ ਆਪਣੇ ਘਰ ਫੋਨ ਕਰਕੇ ਕਹਿੰਦਾ ਮੈਂ ਆਪਣੀ ਮੰਜ਼ਿਲ ਮਕਸੂਦ ਤੇ ਪਹੁੰਚ ਗਿਆ। ਹਾਂ ਅੱਛਾ ਫਿਰ ਮੇਰੇ ਨਾਲ ਇੱਕ ਬੜਾ ਭਾਈ ਡਰਾਮਾ ਹੁੰਦਾ ਸੀ, ਮੈਨੂੰ ਹਰ ਵਾਰੀ ਇਹ ਲੱਗਦਾ ਸੀ ਮੈਂ ਗੱਡੀ ਥੱਲੇ ਆ ਜਾਣਾ, ਲੈਫਟ ਰਾਈਟ ਵਾਲਾ ਰੋਲਾ ਸੀ,
ਮੈਂ ਇੱਧਰ ਨੂੰ ਵੇਖ ਰਿਹਾ ਕੋਈ ਗੱਡੀ ਨਹੀਂ ਆ ਰਹੀ, ਮੈਂ ਸੜਕ ਪਾਰ ਕਰ ਰਿਹਾ, ਉਧਰੋਂ ਚੀਕਾਂ ਗੱਡੀ ਉਹ ਆਪਣਾ ਮਨ ਹੋਰ ਹੈ ਨਾ। ਅੱਛਾ ਉਧਰ ਵੀ ਟ੍ਰੈਫਿਕ ਲੈਫਟ ਹੈਂਡ ਹੈ ਨਾ ਬਹੁਤ ਸਾਰੇ ਮੁਲਕਾਂ 'ਚ। ਫਿਰ ਉਹ ਬੜਾ ਮਸਲਾ। ਅੱਛਾ ਮੈਂ ਹੁਣ ਉਹ ਆਲੇ ਦੁਆਲੇ ਅਫਗਾਨੀ ਬੜੇ ਰਹਿੰਦੇ ਸੀ ਤੇ ਅਫਗਾਨੀਆਂ ਦੇ ਉਹ ਬੜੇ ਖਿਲਾਫ ਸੀ ਤੁਰਕੀ, ਉਹਨਾਂ ਦਿਨਾਂ 'ਚ ਉਹਨਾਂ ਨੂੰ ਫੜਦੇ ਸੀ। ਉਹ ਸ਼ਾਮ ਹੋਣੀ ਮੈਂ ਹੁਣ ਉੱਥੇ ਹੀ ਸੌਂਦਾ ਸੀ ਜਿੱਥੇ ਉਹ ਕਾਰਵਾਈ ਸੀ। ਉਹਨਾਂ ਨੇ ਰਾਤ ਨੂੰ ਅਫਗਾਨੀ ਗਾਣੇ ਆਪਣੇ ਲਾ ਦੇਣੇ, ਮੈਂ ਡਰੀ ਜਾਣਾ ਕਿ ਲੋ ਜੀ ਛਾਪਾ ਮੈਂ ਰੋਣਾ ਇਕੱਲੇ ਨੇ ਕਿ ਯਾਰ ਇਹਨਾਂ ਨੇ ਮੈਨੂੰ ਵੀ ਫੜਵਾ ਦੇਣਾ। ਫਿਰ ਕਿੰਨੀ ਦੇਰ ਰਿਹਾ ਤੁਰਕੀ? ਤਕਰੀਬਨ ਮਹੀਨਾ ਕੋ ਨਾ। ਅਸਲ 'ਚ ਉਹ ਸਰਵਿਸ ਸਟੇਸ਼ਨ ਉਸ ਰੋਡ ਤੇ ਉੱਥੇ ਦੀ ਕਰੰਸੀ ਤੇ ਪਾਕਿਸਤਾਨ ਦੀ ਕਰੰਸੀ ਦਾ ਕੀ ਡਿਫਰੈਂਸ ਹੈ? ਉਦੋਂ 48 ਰੁਪਏ ਦਾ ਇੱਕ ਲੀਰਾ ਸੀ, ਲੀਰਾ ਉਹਨੂੰ ਕਹਿੰਦੇ ਆ ਉੱਥੇ? ਹਾਂਜੀ ਇੱਥੇ ਦਾ 48 ਰੁਪਏ, ਹਾਂਜੀ ਉੱਥੇ ਦਾ 1 ਰੁਪਿਆ। ਹਾਂਜੀ। ਵਾਹ, ਤੇ ਕਿੰਨੇ ਪੈਸੇ ਗੱਡੀ ਵਾਸ਼ ਕਰਨੇ ਮਿਲਦੇ ਸੀ? ਉਹਨਾਂ ਦੇ ਕਾਊਂਟਰ ਤੇ ਪੈਸੇ ਪੂਸੇ ਦਿੰਦੇ ਹੁੰਦੇ ਸੀ। ਮੈਂ ਜੁਮੇ ਵਾਲੇ ਦਿਨ ਖੋਲਦਾ ਸੀ, 4 ਰੁਪਏ 6 ਰੁਪਏ 10 ਰੁਪਏ। ਗੱਡੀਆਂ ਬੜੀਆਂ ਉੱਥੇ ਹੈਵੀਆਂ। ਤੈਨੂੰ ਕਿੰਨੇ ਮਿਲਦੇ ਸੀ? ਮੈਨੂੰ ਉਹਨਾਂ ਨੇ ਦੱਸਿਆ ਹੋਇਆ ਸੀ ਕਿ ਹਫਤੇ ਦਾ ਤੈਨੂੰ ਦਾਂਗੇ 400। 400? ਹਾਂਜੀ, ਉਹ ਮਤਲਬ ਕਿ ਅੱਛੇ ਖਾਸੇ ਪੈਸੇ ਅੱਛਾ, ਬਣਦੇ। 400 ਹਫਤੇ ਦਾ ਹੋ ਗਿਆ। ਕਿੰਨੇ ਰੁਪਏ ਦਾ ਸੀ? 48 ਰੁਪਏ ਦਾ ਉਹ 50 ਰੁਪਏ ਦਾ ਹੋ ਗਿਆ, ਹਾਂਜੀ। ਯਾਨੀ 50,000 ਹਫਤੇ ਦਾ। ਹਾਂਜੀ। ਪਾਕਿਸਤਾਨੀ 2 ਲੱਖ ਰੁਪਏ। ਤੇ ਹੋਰ ਤੈਨੂੰ ਕੀ ਚਾਹੀਦਾ? ਮੈਂ ਉੱਥੇ ਬੜਾ ਖੁਸ਼ ਸੀ। ਮੈਂ 1 ਮਹੀਨੇ 'ਚ ਉੱਥੇ ਆਪਣੇ ਪੈਸੇ ਪੂਰੇ ਕੀਤੇ, ਵਾਪਸੀ ਦੇ ਤੇ ਆ ਗਏ। ਨਹੀਂ ਤਾਂ ਅੱਛਾ, ਆਇਆ ਕਿਉਂ ਫਿਰ? ਮੈਂ ਦਿਲ ਨਹੀਂ ਸੀ ਲੱਗਦਾ, ਰੋਂਦਾ ਹੁੰਦਾ ਸੀ ਬਹੁਤ। ਤੇ ਗਿਆ ਕਿਉਂ ਸੀ? ਗਿਆ ਤੇ ਮੈਂ ਇਸ ਚੱਕਰ 'ਚ ਸੀ ਕਿ ਹੁਣ ਖੈਰ ਨਹੀਂ ਮਿਲਣਾ ਦੀ। ਪਰ ਉਹ ਭਾਈ ਉੱਥੇ ਉਹਨਾਂ ਨੇ ਜਿੱਦਣ ਮੈਨੂੰ ਕਿਹਾ ਨਾ ਕਿ ਐਲੋ ਜੀ ਤੁਹਾਡੇ ਪੈਸੇ ਆ ਗਏ ਨੇ, ਜਾਓ ਤੁਸੀਂ, ਮੈਂ ਉਦੋਂ ਹੀ ਮਿੱਟੀ ਹੋ ਗਿਆ ਸੀ ਕਿ ਬਸ ਖਤਮ ਹੋ ਗਿਆ। ਅੱਲਾਹ ਮਾਫ। ਫਿਰ ਦੁਬਾਰਾ ਗਿਆ। ਉਸ ਤੋਂ ਬਾਅਦ ਆ ਗਿਆ ਮਹੀਨਾ ਲਾ ਕੇ। ਫਿਰ ਇੱਥੇ ਆਇਆ ਇੱਕ ਦੋਸਤ ਆ ਨਾਲ, ਉਹਨੇ ਇਹਨੂੰ ਕਿਹਾ, ਕਹਿੰਦਾ ਯਾਰ ਤੂੰ ਹੋ ਕੇ ਆਇਆ, ਤੈਨੂੰ ਪਤਾ ਵਾ। ਉਹਨੇ ਆਪਣੀ ਦੁਕਾਨ ਵੇਚੀ 1.5 ਲੱਖ ਦੀ। 1.5 ਲੱਖ ਆਪਣੇ ਮਾਮੇ ਕੋਲ ਫੜਿਆ, ਇਹਨੂੰ ਕਹਿੰਦਾ ਤੇਰਾ ਵੀ ਮੈਂ ਦਵਾਂਗਾ। ਇੱਕ ਹੋਰ ਤਿੰਨ ਜਣੇ, ਉਹ ਭਾਈ 3 ਜਣੇ ਇਕੱਠੇ ਹੋਏ ਆ ਉਸੇ ਏਜੰਟ ਦੇ ਥਰੂ? ਹਾਂਜੀ। ਨਹੀਂ, ਏਜੰਟ ਮੇਰਾ ਖਿਆਲ ਬਦਲਿਆ ਹੁਣ। ਪਰ ਹਾਲਾਤ ਇੰਨੇ ਕੁ ਬਦਲ ਚੁੱਕੇ ਸੀ ਨਾ ਕਿ ਉਹ ਜੋ ਸਲੂਕ ਅਫਗਾਨੀਆਂ ਨਾਲ ਹੋ ਰਿਹਾ ਸੀ ਨਾ, ਹੁਣ ਉਹ ਪਾਕਿਸਤਾਨੀਆਂ ਨਾਲ ਹੋ ਰਿਹਾ ਸੀ ਜਦੋਂ ਦੂਜੀ ਵਾਰੀ ਗਏ। ਇਹ ਬਹੁਤ ਦਰਦ। ਦੂਜੀ ਵਾਰੀ ਪਹੁੰਚੇ ਹੀ ਨਹੀਂ? ਨਹੀਂ, ਰਸਤੇ 'ਚ ਵਾਪਸ ਜੇਲੋ ਜੇਲੀ। ਉਹ ਹੱਥ ਗੜੀਆਂ ਵਾਲਾ ਤੇ ਸੀਨ ਦੱਸੀ, ਹੱਥ ਗੜੀਆਂ। ਭਾਜਨ ਮੈਂ ਸੁਣਿਆ, ਨਾਦਰੀਨ ਇੱਕ ਬੰਦੇ ਨੇ ਮੈਨੂੰ ਦੱਸਿਆ ਕਿ ਇਹ ਤਾਂ ਸੀ ਨਾ ਤੁਰਕੀ 'ਚ ਚਲੋ 1.5 ਲੱਖ 'ਚ ਚਲੇ ਗਏ। ਕੁਝ ਲੋਕ USA, ਹਾਂਜੀ ਹਾਂਜੀ, UK, ਕੈਨੇਡਾ ਜਾਂਦੇ ਨੇ, ਵੱਡਿਆਂ ਮੁਲਕਾਂ 'ਚ। ਉੱਥੇ 50% ਜ਼ਿੰਦਗੀ ਮੌਤ ਹੁੰਦੀ ਹੈ ਰਸਤੇ 'ਚ। ਇਸ ਤਰ੍ਹਾਂ ਹੀ ਹੈ। 50 ਤੋਂ ਵੀ ਘੱਟ ਆ। ਮੈਨੂੰ ਇੱਕ ਬੰਦਾ ਕਹਿੰਦਾ, ਭੈਣ ਅਸੀਂ ਗਏ ਆ, 13 ਬੰਦੇ ਬੱਚੇ ਸੀ ਜਿਨ੍ਹਾਂ 'ਚ ਉਹ ਮੁੰਡਾ ਸੀ ਜਿਹਨੇ ਮੈਨੂੰ ਦੱਸਿਆ। ਤੇ ਉਹਨੂੰ ਆਏ ਨੂੰ 20 ਸਾਲ ਹੋ ਗਏ ਸੀ, ਯਾਨੀ ਉਹ ਸੈਟਲ ਹੋ ਗਿਆ ਸੀ। ਲੇਕਿਨ ਉਹਨੇ ਸਾਜੀ ਸਟੋਰੀ ਸੁਣਾਈ ਦੁਬਈ ਦੇ ਵਿੱਚ। ਉਹਨੇ ਕਿਹਾ, ਭੈਣ ਮੈਂ USA ਕਿ ਪਤਾ ਨਹੀਂ ਕੈਨੇਡਾ ਗਿਆ, ਸਾਨੂੰ ਉਹਨਾਂ ਨੇ ਬੈਰੀ ਜਹਾਜ਼ ਦਾ ਥੱਲੇ ਤਹਿਖਾਨਾ ਜਿੱਥੇ ਵਾਸ਼ਰੂਮਾਂ ਦਾ ਗੰਦ ਜਾਂਦਾ ਨਾ, ਉੱਥੇ ਉਹਨਾਂ ਨੇ ਕਿਹਾ ਜੀ ਉੱਥੇ ਤੁਹਾਨੂੰ ਸਿੱਟਣਾ ਵਾ, ਠੀਕ ਹੈ ਜੀ, ਇੰਨੇ ਦਿਨਾਂ ਦਾ ਸਫ਼ਰ ਹੈ, ਇੰਨੀ ਦੇਰ ਵਾਸਤੇ ਤੁਹਾਨੂੰ ਥੋੜਾ ਸਾਹ ਸੁ ਘਟਾਵਾਂਗੇ, ਤੁਸੀਂ ਜੀਓ। ਉੱਥੇ ਜਾ ਕੇ ਜਦੋਂ ਅਸੀਂ ਦਰਵਾਜ਼ਾ ਖੋਲਾਂਗੇ, ਜਿੰਨੇ ਜ਼ਿੰਦਾ ਹੋਏ ਉਹ ਚੱਲ ਜਾਣਗੇ, ਮਰਿਆਂ ਦਾ ਉਹ ਫਿਰ ਜਿੱਥੇ ਗੰਦ ਜਾਏਗਾ ਵਿੱਚ ਹੀ ਲਾਸ਼ਾਂ ਵੀ ਉਹਨਾਂ ਦੀਆਂ। ਉਹ ਕਹਿੰਦਾ, ਭੈਣ ਅਸੀਂ ਕਿੰਨੇ ਦਿਨ ਉਹਦੇ 'ਚ ਰਹੇ ਆ ਤੇ ਸਰਾਖ ਕੋਈ ਨਹੀਂ, ਕਿਉਂਕਿ ਹਿੱਸਾ ਤੇ ਪਾਣੀ ਦੇ ਵਿੱਚ ਹੁੰਦਾ ਸੀ, ਯਾਨੀ ਪਾਣੀ ਤੋਂ ਮਰਾ ਦੇ ਕੇ ਵੀ ਉਹ ਥੱਲੇ ਤਹਿਖਾਨਾ ਟੈਪ ਸੀ। ਤੇ ਕਹਿੰਦਾ ਕਿ ਅਸੀਂ ਤਰਸਦੇ ਹੁੰਦੇ ਸਾਂ ਕਿ ਯਾਰ ਇੱਕ ਵਾਰੀ ਸਾਨੂੰ ਵਾਪਸ ਲੈ ਜਾਓ, ਬਸ ਘੁੱਟ ਕੇ ਮਰੇ ਨੇ। ਕਹਿੰਦਾ 124 ਬੰਦੇ ਸਾਂ ਤੇ ਅਸੀਂ 13 ਬੰਦੇ ਜ਼ਿੰਦਾ ਰਹੇ। ਓਏ ਹੋਏ ਹੋਏ 124 ਚੋਂ 13 ਬੰਦੇ ਜ਼ਿੰਦਾ ਸੀ ਜਦੋਂ ਉਹਨਾਂ ਨੇ ਫਾਈਨਲ ਸਾਨੂੰ ਕੱਢਿਆ, ਤੇ ਉਹ ਵੀ 20% ਹੀ ਜ਼ਿੰਦਾ ਸੀ। ਤੁਹਾਨੂੰ ਇਹ ਉਸ ਬੰਦੇ ਨੇ ਦੱਸੀ ਗੱਲ ਜਿਹੜਾ 13 ਚ ਸੀ? ਹਾਂ, ਠੀਕ ਹੋ ਗਿਆ। ਉਹਨੇ ਕਿਹਾ ਉੱਥੇ ਫਿਰ ਮੈਂ ਕੰਮ ਕੀਤਾ, ਫਿਰ ਉੱਥੋਂ ਮੈਂ 20 ਸਾਲ ਪੁਰਾਣੀ ਉਹਨੇ ਗੱਲ ਦੱਸੀ। ਫਿਰ ਉਹਨੇ ਬਹਿਰੀ ਜਹਾਜ਼, ਫਿਰ ਉਹਨੇ ਕਿਹਾ ਇਦਾਂ ਮੈਂ ਇੱਥੇ ਆਇਆ, ਹੁਣ ਕਹਿੰਦਾ ਮੈਂ ਦੁਬਈ ਸੈਟਲ ਹੋ ਗਿਆ। ਲੇਕਿਨ ਉਹਨੇ ਉਸਤਾਦ ਜੀ ਮੈਨੂੰ ਸਟੋਰੀ ਸੁਣਾਈ, ਮੇਰੇ ਪਰਖ 'ਚ ਖੜੇ ਹੋ ਗਏ। ਕੀ ਉਸਤਾਦ ਜੀ, ਮੈਂ ਪਰਖ 'ਚ ਨਹੀਂ ਹੁੰਦੇ। ਸ਼ਰਾਜ਼ ਅੱਜ ਦੱਸ ਰਿਹਾ ਸੀ, ਉਹਦਾ ਵੀ ਕੋਈ ਕਜ਼ਨ ਸੀ ਤੇ ਉਹਨਾਂ ਨੇ ਦੱਸ ਰਿਹਾ ਸੀ ਕਿ ਉਹ ਬੰਦਿਆਂ ਨੂੰ ਬੈਰੀ ਜਹਾਜ਼ ਦੇ ਵਿੱਚ ਉਸਤਾਦ ਜੀ ਪਾ ਦਿੰਦੇ ਨੇ ਲੰਮਿਆਂ, ਤੇ ਉਹਨਾਂ ਨੂੰ ਬੇਹੋਸ਼ ਕਰ ਦਿੰਦੇ ਨੇ। ਉਹ ਸਪਰੇ ਜਾਂ ਜੋ ਵੀ ਲਾਉਂਦੇ ਨੇ, ਉਹ ਕਹਿੰਦੇ ਕਿ ਇੰਨੇ ਘੰਟਿਆਂ ਲਈ ਤੁਸੀਂ ਬੇਹੋਸ਼ ਰਹਿਣਾ ਵਾ। ਉੱਤੇ ਉਹਨਾਂ ਨੇ ਫਿਰ ਛਾਪਰ ਪਾਣਾ ਵਾ, ਫਿਰ ਉੱਤੇ ਬੰਦੇ ਲਟਾਣੇ, ਉਹਨਾਂ ਨੂੰ ਵੀ ਬੇਹੋਸ਼ ਕਰ ਦੇਣਾ। ਇਦਾਂ ਕਰਕੇ 3 ਤਹਿਵਾਂ ਲਾ ਕੇ ਉਹਨਾਂ ਨੇ, ਤੇ ਉਹ ਬੰਦੇ ਜਨਾਬ ਥੱਲੇ ਉਹਨਾਂ ਨੂੰ ਵਿਛਾ ਕੇ ਤੇ ਉਸ ਤੋਂ ਉੱਤੇ ਮੱਛਲੀਆਂ ਸੁੱਟ ਕੇ, ਜੋ ਵੀ ਉਹ ਨਿਊਜ਼ੀਲੈਂਡ ਜਦੋਂ ਗਿਆ ਸੀ ਫਰੀ ਇੰਜ ਹੀ ਹੋਇਆ ਸੀ ਯਾਰ। ਸੁਣੋ ਸੇ ਉਸਤਾਦ ਜੀ, ਉਹ ਤੇ ਬੇਹੋਸ਼ ਕਰਕੇ ਉਹਨਾਂ ਨੇ 48 ਘੰਟੇ ਤੱਕ ਬੰਦੇ ਲੈ ਕੇ ਜਾਣੇ। ਮਰਦੇ ਤੇ ਮਰ ਜਾਣ ਵਿੱਚ ਇਹੋ ਹੀ ਹਾਲ ਹੁੰਦਾ ਕਿ ਬੰਦੇ ਮਤਲਬ ਅਕਸਰੀਅਤ ਚ ਮਰ ਜਾਂਦੇ ਨੇ, ਕੋਈ 12 14 15 20 ਬੰਦੇ ਬਚ ਜਾਂਦੇ। ਉਸਤਾਦ ਜੀ ਮੈਨੂੰ ਨਾ ਗੱਡੀ ਤੇ ਬਿਠਾਇਆ ਉਹਨਾਂ ਨੇ, ਗੱਡੀ ਤੇ ਬਿਠਾਇਆ ਉਸਤਾਦ, ਮੈਂ ਨਿਊਜ਼ੀਲੈਂਡ ਜਾਣਾ ਸੀ ਤੂੰ ਉੱਥੇ ਨਿਊਜ਼ੀਲੈਂਡ ਜਾਣਾ ਸੀ? ਨਹੀਂ ਉਸਤਾਦ ਜੀ, ਮੈਂ 98 ਦੀ ਗੱਲ ਸੁਣਾ ਰਿਹਾ। ਬਸ ਕਰਦੇ, ਤੂੰ ਕਿੱਥੇ ਨਿਊਜ਼ੀਲੈਂਡ? ਬੜੀ ਗੱਲ ਹੈ। ਮੈਂ ਜਿਵੇਂ ਪਹੁੰਚ ਗਿਆ ਵਾਂ
ਮੇਰਾ ਵੀ ਤਾਂ ਬੋਲੋ ਕਿ ਰਸਤੇ 'ਚ ਮੈਂ ਫੜਿਆ ਗਿਆ, ਕਿੱਥੋਂ ਫੜਿਆ ਗਿਆ? ਕਿੱਥੋਂ ਫੜਿਆ ਗਿਆ? ਉਸਤਾਦ ਜੀ ਉਹਨਾਂ ਨੇ ਨਾ ਇਹ ਘਰੋਂ ਹੀ ਫੜਿਆ ਗਿਆ, ਸਾਦੇ ਬਾਹਰ ਆਇਆ, ਅੱਬੇ ਨੇ ਇੱਥੇ ਫੜ ਲਿਆ ਨਾ। ਸਾਹਮਣੇ ਹਵੇਲੀ ਤੇ ਲਿਖਿਆ ਅੱਛਾ, ਇਹ ਫੜਿਆ ਬੂਹੇ ਦੇ ਬਾਹਰੋਂ ਹੀ ਗਿਆ ਅੱਬੇ ਕੋਲੋਂ, ਤੇ ਸਾਰਿਆਂ ਨੂੰ ਦੱਸ ਰਿਹਾ ਮੈਂ ਨਿਊਜ਼ੀਲੈਂਡ ਗਿਆ ਸਾਂ, ਰਸਤੇ 'ਚ ਫੜਿਆ ਗਿਆ। ਉਸਤਾਦ ਜੀ ਉਹਨਾਂ ਦੇ ਕੋਲ ਗੱਡੀ ਸੀਗੀ ਤੇ ਗੱਡੀ ਦੇ ਥੱਲੇ ਹਨਾ ਉਹਨਾਂ ਨੇ ਮੈਨੂੰ ਲੰਮੇ ਪਾਇਆ ਸੀ। 7 ਜਣੇ ਸੀ ਉਸਤਾਦ ਜੀ ਟੋਟਲ। ਕੌਣ? ਮਹੱਲੇਦਾਰ ਵੀ ਸੀ, ਤੁਸੀਂ ਮੈਂ ਵੀ। ਸਾਰੇ? ਆਹੋ ਟੋਟਲ। ਉਸਤਾਦ ਜੀ ਉਹਨਾਂ ਨੇ ਪਤਾ ਕੀ, ਸਾਡੀ ਸਾਰੀ ਡੀਲ ਹੋ ਗਈ ਕਿ ਪੈਸੇ ਉੱਥੇ ਜਾ ਕੇ ਦੇਣੇ ਨੇ ਮੈਨੂੰ। ਨਾ ਉਸਤਾਦ ਜੀ ਉਹਨਾਂ ਨੇ ਗੱਡੀ 'ਚ ਕਹਿੰਦਾ ਯਾਰ ਇਹ ਗੱਡੀ, ਉਹਨਾਂ ਨੇ ਹਨਾ ਗੱਡੀ ਦੇ ਟਾਇਰ ਵੱਡੇ ਵੱਡੇ ਸੀਗੇ ਤੇ ਥੱਲੇ ਹਨਾ ਇੱਕ ਬਾਕਸ ਜਿਹਾ ਬਣਾਇਆ ਹੁੰਦਾ ਸੀਗਾ ਉਹਨਾਂ ਨੇ, ਜਿਵੇਂ ਟੂਲ ਬਾਕਸ ਟਾਇਰ। ਉਹਦੇ ਵਿੱਚ ਉਸਤਾਦ ਜੀ ਸਾਨੂੰ 7 ਜਣਿਆਂ ਨੂੰ ਹਨਾ ਤੈਅ ਨਹੀਂ ਲਾਈ, CTC ਅੱਛੀ ਯਾਨੀ ਕਿ ਉਸਤਾਦ ਜੀ ਉੱਥੇ ਯਾਨੀ ਕਿ ਸਾਨੂੰ ਬਿਠਾਤਾ ਉਹਨਾਂ ਨੇ, ਲੰਮੇ ਪਾਤਾ। ਤੇ ਪਤਾ ਨਹੀਂ ਕਿੰਨੇ, ਮੇਰਾ ਹਾਲ 8 ਕਿ 9 ਘੰਟੇ ਬਾਅਦ ਯਾਨੀ ਕਿ ਉਹਨੂੰ ਮੈਂ ਪੁੱਛਿਆ ਫਿਰ ਯਾਰ ਅਸੀਂ ਕਿੱਥੇ ਬਾਹਰ ਨਿਕਲੇ ਤੁਸੀਂ? ਆਹੋ 8-9 ਘੰਟੇ ਬਾਅਦ ਬਾਹਰ ਆਇਆ ਵਾ। ਉਹਨੇ ਕਿਹਾ ਬਾਹਰ ਆ ਕੇ ਇਹਨੇ ਕਿਹਾ ਕਿੱਥੇ ਪਹੁੰਚਿਆ? ਨਹੀਂ, ਇਹ ਬਾਹਰ ਆ ਕੇ ਉਹਨਾਂ ਨੇ ਇੰਗਲਿਸ਼ ਬੋਲ ਰਿਹਾ ਲੋਕਾਂ ਨਾਲ, ਤਬੀਅਤ ਆਪਣੀ ਕੋਲ ਫੁੱਲ ਪਿੱਛੇ ਛੱਡਿਆ ਸਾਰੀ। ਉਹਨਾਂ ਨੇ ਕਹਿੰਦਾ ਹੋ ਆਰ ਯੂ, ਆਈ ਐਮ ਫਰੋਮ ਪਾਕਿਸਤਾਨ। ਉਹਨੇ ਕਿਹਾ ਫੈਸਲ ਰਾਮੇ ਮੈਂ ਤੇਰੇ ਚਪੇੜਾ ਮਾਰ ਕੇ ਉਹ ਤੇ ਗੱਡੀ ਰਾਮੇਬਾਦੀ ਨਾ ਇਹ ਮਨਰਵਾ 'ਚ ਕਰਿਆ ਕਰ। ਇਹਨੇ ਕਿਹਾ ਹੈ, ਇਹਨੇ ਜਦੋਂ ਦੇਖਿਆ ਤਾਂ ਭਾਈ ਕਸ਼ਮੀਰ ਪੁਲ ਦੇ ਨਾਲ ਹੀ ਗੱਡੀ ਲੱਗੀ। ਉਹ ਗੱਡੀ ਖਰਾਬ। ਉਹਨੇ ਕਿਹਾ ਕੀ ਹੋਇਆ? ਉਹਨੇ ਕਿਹਾ ਯਾਰ ਮੇਰੀ ਤੇ ਗੱਡੀ ਖਰਾਬ ਹੋ ਗਈ, ਮੈਂ ਤਾਂ ਠੀਕ ਕਰਾਉਂਗਾ। ਤੇ ਆਪਣੇ ਕੋਲ ਨਿਊਜ਼ੀਲੈਂਡ ਉਤਰ ਰਿਹਾ ਨਹੀਂ ਉਸਤਾਦ ਜੀ ਤੇ ਉਤਰ ਕੇ ਲੋਕਾਂ ਨੇ ਕਹਿ ਰਿਹਾ ਯਾਰ ਬਿਲਕੁਲ ਸਲਵਾਰਾਂ ਕਮੀਜ਼ਾਂ ਉਦਾਂ ਦੀਆਂ ਹੀ ਨੇ ਲੋਕਾਂ ਦੀਆਂ। ਉਹੀ ਕਲਚਰ ਹੈ। ਉਹੀ ਗੱਦਾਂ ਦੇ ਤੇ ਵਿੱਚ ਹੀ ਆਪਣੇ ਮੁੰਡੇ ਨੂੰ ਵੀ ਵੇਖ ਲਿਆ ਕਿ ਜਗ੍ਹਾ ਤੇ ਸਾਈਕਲ ਤੇ, ਕਹਿੰਦਾ ਓਏ ਸੇਲਰ ਦਾ ਵੀ ਬੰਦਾ ਬਿਲਕੁਲ। ਦੱਸ ਨਹੀਂ ਉਸਤਾਦ ਜੀ ਉਧਰੋਂ ਨਾ ਅੱਛਾ, ਤੁਸੀਂ ਅਸੀਂ ਉੱਧਰ ਵਾਲੇ ਚਲੇ ਗਏ ਨਾ ਜਦੋਂ, ਤੇ ਉਹਨੇ ਮੈਨੂੰ ਕਿਹਾ, ਮੈਂ ਕਿਹਾ ਯਾਰ ਕਿੱਥੇ ਕਰਕੇ ਆਏ? ਕਹਿੰਦਾ ਯਾਰ ਅਸੀਂ ਸਿੰਧ ਹਜੇ ਕ੍ਰਾਸ ਕੀਤਾ, ਅੱਗੋਂ ਹੁਣ ਅਸੀਂ ਸਮੁੰਦਰ ਵਾਲੀ ਸਾਈਡ ਤੇ ਜਾਣਾ ਸੀਗਾ। ਉਸਤਾਦ ਜੀ ਫਿਰ ਉਹ ਤਕਰੀਬਨ ਨਾ ਵਿੱਚੋਂ ਦੀ ਪਤਾ ਨਹੀਂ ਕਿੱਥੇ ਨਹੀਂ ਕਿ ਸਾਨੂੰ ਸਮੁੰਦਰ ਦੇ ਕੋਲ ਲੈ ਗਿਆ। ਉੱਥੇ ਨਾ ਉਹਨਾਂ ਨੇ ਲਾਂਚ ਤੇ ਨਹੀਂ ਜਿਹੜੀ ਇੰਜਨ ਕਰਕੇ ਜਾਂਦੀ ਉਸਤਾਦ ਜੀ, ਉੱਤੇ ਬਿਠਾਇਆ ਸਾਨੂੰ। ਉਹ ਸਾਨੂੰ ਉਹਨਾਂ ਨੇ ਕਹਿਣਾ ਕੋਈ ਸ਼ੈ ਸੰਘਾਈ, ਅਸੀਂ ਕਹਿਣਾ ਬੇਹੋਸ਼ ਹੋ ਗਏ। ਉਹ ਕਹਿੰਦਾ ਯਾਰ ਜੁੱਤੀ ਹੋਣੀ ਜੁੱਤੀ। ਨਹੀਂ ਯਾਰ, ਜੁੱਤੀ ਤੇ ਬੇਹੋਸ਼ ਹੋਣ ਤੋਂ ਬਾਅਦ ਸੰਘਾਈ ਦੀ ਹੈ। ਕੁੱਕੜੀਆਂ ਦੇ ਕਾਵਾ ਯਾਰ ਉਹ ਬਾਅਦ ਚ ਸੰਘਾਈ ਮਿਲਦੀ ਪਈ ਸੀ ਉਸਤਾਦ ਜੀ ਉੱਥੇ ਨਾ। ਯਾਰ ਫਰੀਦ ਨਾ ਚਵਲ ਮਾਰ ਯਾਰ, ਉਹਦੀ ਵਾਰੀ ਮੈਂ ਬੋਲਿਆ ਨਹੀਂ ਤੂੰ, ਮੈਂ ਬੋਲਿਆ ਵਾ ਤੇਰੀ ਵਾਰੀ। ਤੇ ਫਿਰ ਯਾਰ ਚੱਲ ਯਾਰ ਮੇਰੇ ਬਹੁਤ ਜਿਸਮ ਇੱਕ ਮਿੰਟ ਸਬਰ ਤੇ ਕਰ ਲਓ ਉਸਤਾਦ ਜੀ, ਫਿਰ ਆਪਣੀ ਵਾਰੀ ਤੁਸੀਂ ਇੰਜ ਕਰਦੇ। ਯਾਰ ਮੇਰਾ ਯੂਰਿਕ ਆਡੀਓ ਕੈਸਟ ਵਧਿਆ ਉਸਤਾਦ ਜੀ ਉਹਨੇ ਕਿਹਾ, ਕਹਿੰਦਾ ਹੁਣ ਸਮੁੰਦਰ ਦੇ ਵਿੱਚ ਹੈਗਾ ਜੀ ਤੁਹਾਡਾ ਸਿਰਫ 9 ਦਿਨ ਦਾ ਸਫ਼ਰ। 9 ਠੀਕ ਹੈ, ਅੱਗੋਂ ਨਾ ਤੁਸੀਂ 9 ਦਿਨ ਸਮੁੰਦਰ ਦੇ ਵਿੱਚ। ਆਹੋ 9 ਦਿਨ ਉਸਤਾਦ ਜੀ ਹਨਾ ਸਮੁੰਦਰ ਦੇ ਵਿੱਚ, ਡੇਟਾ ਡੂਟਾ ਦਾ ਵੀ ਨਹੀਂ ਪਤਾ, ਨਾ ਟਾਈਮ ਦਾ ਪਤਾ। ਇੱਕ ਨੁੱਕਰ ਤੇ ਘੁੰਮਦੇ ਰਹੇ। ਉਸਤਾਦ ਜੀ ਉਹ ਨਾ ਬਾਬਰ ਚ ਫਸੇ। 9 ਦਿਨ ਬਾਅਦ ਇਹਨੇ ਹੁੰਦਿਆਂ ਲੱਤ ਕੇ ਕਿਹਾ ਯੈਸ ਨਿਊਜ਼ੀਲੈਂਡ। ਇੱਕ ਬੰਦਾ ਕਹਿੰਦਾ ਰਾਤ ਟੱਟੇ ਫਿਰਨ ਡਿਆ। ਮਨੋੜੇ ਫਿਰ ਮਨੋੜੇ ਉਹਨਾਂ ਨੂੰ ਨਾ ਅਗਲੀ ਗੱਲ ਤਾਂ ਸੁਣ ਲਈ। ਉਹਨੇ ਨਾ ਯਾਰ 3-4 ਦਿਨਾਂ ਨਾਲ ਸਾਨੂੰ ਘੁਮਾਉਂਦਾ ਰਿਹਾ ਸਮੁੰਦਰ ਦੇ ਵਿੱਚ ਹੀ, ਯਾਨੀ ਕਿ ਲਾਂਚ ਤੇ ਅਸੀਂ ਬੈਠੇ ਆ, ਸਾਨੂੰ ਘੁਮਾਉਂਦਾ ਰਿਹਾ। ਹੁਣ ਸਾਨੂੰ ਕੀ ਪਤਾ ਯਾਨੀ ਕਿ ਕੀ ਸਿਸਟਮ। ਹੁਣ ਸਿਸਟਮ ਐ ਸੀ ਕਿ ਸਾਨੂੰ ਉਹਨਾਂ ਨੇ ਲੰਮੇ ਪਾਇਆ ਸੀ, ਨੀਮ ਬੇਹੋਸ਼ ਉੱਤੇ, ਉਹਨੇ ਸਾਨੂੰ ਮੱਛੀਆਂ ਜੀਆਂ ਸਿੱਟਦੀਆਂ ਤੇ ਉਹਨਾਂ ਨੇ ਚੁਕਿੰਗ ਵੀ ਕਰਨ ਆਏ ਤੇ ਉਹ ਇੰਜ ਸੂਬਿਆਂ ਦੇ ਨਾਲ ਚੈੱਕ ਕਰਦੇ ਸੀ, ਲੇਕਿਨ ਸ਼ੁਕਰ ਸਾਡੇ ਕਿਸੇ ਦੇ ਵੱਜਿਆ ਨਹੀਂ। ਉਹ ਫਿਰ ਅਸੀਂ ਜਦੋਂ ਨਾ ਹੋਸ਼ ਤੂੰ ਆਇਰਨ ਮੈਨ ਸੇ ਨਹੀਂ ਉਹ ਨਹੀਂ ਤੇਰੇ ਕਿਉਂ ਨਹੀਂ ਵੱਜਾ? ਮੇਰੇ ਕੋਲੋਂ ਨਹੀਂ ਇੰਜ ਲੱਗੇ ਅੱਜ ਨਹੀਂ ਸਾਜ ਸਾਜੀ ਕਿੰਨੇ ਬੇਵਕੂਫ ਬਣਾਉਂਦੇ ਆ ਯਾਰ। ਇਹਦੇ ਉੱਤੇ ਮੱਛੀਆਂ ਸੀ ਨਾ ਤੇ ਮੱਛੀਆਂ ਵੀ ਮੀਸਦੀਆਂ ਹੋਈਆਂ ਕਿ ਸਾਡੇ ਨਾ ਮਾਰ ਦੇਵੇ, ਤੇ ਮੱਛੀਆਂ ਨੂੰ ਕਹਿ ਰਹੀਆਂ ਚੁੱਪ ਚੁੱਪ ਬਸ ਚੁੱਪ। ਅੱਛਾ ਫਿਰ 4 ਦਿਨ ਉੱਥੇ ਰਹੇ। ਉਸਤਾਦ ਜੀ ਉਹਨੇ ਫਿਰ ਨਾ ਸਾਨੂੰ ਇੱਕ ਟਾਪੂ ਤੇ ਲਾਇਆ ਸਾਨੂੰ। ਸਟਾਪੂ ਦੇ ਉਹ ਕਹਿੰਦੇ ਸਟਾਪੂ ਵਗਿਆ। ਅੱਛਾ ਉਹ ਉਸਤਾਦ ਜੀ ਜਜ਼ੀਰਾ ਟੈਪ ਟਾਪੂ ਤੇ ਲਾਇਆ ਤੇ ਉਹ ਕਹਿੰਦਾ ਯਾਰ ਮੈਂ ਨਾ ਜਾ ਰਿਹਾ ਵਾਂ ਤੇ ਮੈਂ ਨਾ ਘੰਟੇ ਬਾਅਦ ਆਣਾ ਵਾ, ਤੁਸੀਂ ਪੈਸੇ ਦਿੱਤੇ ਸੀ ਸਾਰੇ? ਉਸਤਾਦ ਜੀ ਨੇ ਪੈਸੇ ਪਹੁੰਚ ਕੇ ਦੇਣੇ ਸੀਗੇ। ਉਹਨੇ ਨਾ ਟਾਪੂ ਕਿੱਥੇ ਤੇ ਪਹੁੰਚ ਕੇ? ਨਿਊਜ਼ੀਲੈਂਡ ਟਾਪੂ ਤੇ ਜਦੋਂ ਲਾਇਆ ਨਾ ਤੇ ਕਹਿੰਦਾ ਮੈਂ ਘੰਟੇ ਬਾਅਦ ਆਣਾ ਵਾ। ਅਸੀਂ ਉਹ ਘੰਟਾ ਵੇਟ ਕਰ 2 ਘੰਟੇ। ਤੁਹਾਡੇ ਜ਼ਿਹਨ ਦੇ ਮੁਤਾਬਕ ਤੁਸੀਂ ਕਿੱਥੇ ਸੀ ਉਸ ਟਾਈਮ? ਉਸਤਾਦ ਜੀ ਜ਼ਿਹਨ ਦੇ ਮੁਤਾਬਕ ਹੁਣ ਸਾਡੇ ਜੋ ਇੱਕ ਬੰਦਾ ਨਾ ਜਿਹੜਾ ਇੰਗਲਿਸ਼ ਬੜੀ ਬੂਰ ਹਾਸਲ ਸੀਗੀ, ਜਾਂ ਮੈਨੂੰ ਸੀ ਜਾਂ ਇੱਕ ਹੋਰ ਮੁੰਡਾ ਸੀ। ਉਹਨਾਂ ਨਹੀਂ ਤੈਨੂੰ ਹੀ ਸੀ, ਉਹਨੂੰ ਵੀ ਲਾਣਤ ਭੇਜ ਤੈਨੂੰ ਐਡਾ ਤੂੰ ਨਾ। ਉਹਨੂੰ ਮੈਂ ਕਿਹਾ ਜੇ ਇਹਨਾਂ ਕੋਲ ਤੈਨੂੰ ਸੀ ਤੇ ਤੂੰ ਕਰ ਕੋਈ ਜੇ ਉਹਨੂੰ ਸੀ ਤੇ ਅੱਛਾ ਫਿਰ ਉਹਨੂੰ ਮੈਂ ਕਿਹਾ ਯਾਰ ਤੂੰ ਕਿਸੇ ਕੋ ਪੁੱਛਦੇ ਸੀ, ਹੁਣ ਟਾਪੂ ਤੇ ਕੋਈ ਬੰਦਾ ਨਾ ਬੰਦੇ ਦੀ ਜ਼ਾਤ, ਲੇਕਿਨ ਟਾਪੂ ਕਿਹਨੂੰ ਕਹਿੰਦੇ? ਯਾਰ ਉਹ ਜਿਹੜਾ ਹੁੰਦਾ ਨਹੀਂ ਜਜ਼ੀਰਾ ਛੋਟਾ ਟੈਪ ਆਹੋ। ਅੱਛਾ ਉਸਤਾਦ ਜੀ ਅਸੀਂ ਨਾ ਉੱਥੇ ਪੈਦਲ ਟੁਰਦੇ ਰਹੇ, ਥੋੜਾ ਜਿਹਾ ਅੱਗੇ ਗਏ ਨੇ ਸਾਨੂੰ ਨਾ ਉਹ ਕਿਸ਼ਤੀਆਂ ਵਗੈਰਾ ਨਜ਼ਰ ਆਈਆਂ, ਜਹਾਜ਼ ਬੈਰੀ ਨਜ਼ਰ ਆਏ ਸਾਨੂੰ। ਕਿਸ਼ਤੀਆਂ ਨਜ਼ਰ ਆਈ। ਆਹੋ ਤੇ ਉਹ ਨਾ ਮੈਂ ਕਿਤੇ ਮਹੱਲੇ ਤੇ ਉਹਨੂੰ ਮੁੰਡੇ ਨੂੰ ਕਿਹਾ, ਮੈਂ ਕਿਹਾ ਯਾਰ ਤੇਰੀ ਇੰਗਲਿਸ਼ ਜ਼ਰਾ ਮੇਰੇ ਤੋਂ ਠੀਕ ਆ, ਪੁੱਛ ਇਹਨਾਂ ਨੂੰ ਜਾ ਕੇ ਸੀ ਕਿਹੜਾ ਏਰੀਆ ਤੇ ਤਰੀਕ ਦਾ ਲਾ ਦੇ ਵੀ ਪੁੱਛੀ ਤਰੀਕ ਕੀ ਹੈਗੀ ਉਹ। ਤੇ ਉਹਨੇ ਨਾ ਉਹਨੂੰ ਇੰਗਲਿਸ਼ ਕਿਹਾ ਅਸਲਾਮ ਅਲੈਕੁਮ
ਵੇਅਰ ਆਰ ਯੂ ਹੋ ਆਰ ਯੂ ਇੰਜ ਉਹਨੂੰ ਇੰਗਲਿਸ਼ 'ਚ ਪੁੱਛਣ ਡਿਆ ਤੇ ਉਹ ਕਹਿੰਦਾ ਯਾਰ ਭੈਣ ਸਿੱਧੀ ਤਰ੍ਹਾਂ ਗੱਲ ਕਰੋ। ਅਸੀਂ ਨਾ ਸਾਡੇ ਹੋਰ ਝੁੜ ਗਏ। ਅਸੀਂ ਕਿਹਾ ਯਾਰ ਕਿਹੜੀ ਜਗ੍ਹਾ ਵਾ? ਉਹਨੇ ਦੱਸਿਆ ਸੀ ਨਿਜੀਰੀਆ ਕਿ ਪਤਾ ਨਹੀਂ ਕਿਹੜਾ, ਯਾਨੀ ਕਿ ਮੁਲਕ ਦੱਸਿਆ ਸੀ, ਉੱਥੇ ਪਹੁੰਚ ਗਏ। ਕਹਿੰਦਾ ਯਾਰ ਆ ਤੇ ਮਨੋੜਾ ਕਮਾੜੀ ਕਰਾਚੀ ਆ। ਤੋਂ ਮੈਂ ਨਾ ਬੜਾ ਪਰੇਸ਼ਾਨ, ਮੈਂ ਕਿਹਾ ਕਰਾਚੀ ਤੋਂ ਥੋੜਾ ਦੂਰ ਨਿਜੀਰੀਆ ਸ਼ੁਰੂ 9 ਦਿਨ ਸਮੁੰਦਰ ਚ ਘੁੰਮ ਕੇ ਵਾਪਸ ਕਰਾਚੀ ਲਾ ਗਿਆ। ਉੱਥੇ ਮਨੋੜੇ ਲਾਤਾ ਤੁਹਾਨੂੰ ਉਹਨੇ। ਅਸੀਂ ਯਾਰ ਉਸਤਾਦ ਜੀ ਅਸੀਂ ਉੱਥੇ ਮਨੋੜੇ ਬੈਠੇ ਆ ਤੇ ਮੈਂ ਹੁਣ ਵੇਖਾਂ, ਮੈਂ ਕਿਹਾ ਯਾਰ ਉੱਥੇ ਇੰਗਲਿਸ਼ ਬੋਲ ਰਹੇ ਯਾਰ। ਅਸੀਂ ਕਿ ਨਿਜੀਰੀਆ ਪਹੁੰਚ ਗਏ। ਇੰਗਲਿਸ਼ ਬੋਲ ਰਿਹਾ ਭਾਈ, ਕਹਿੰਦੇ ਓਏ ਕੀ ਹੋਇਆ ਜੀ? ਤੇ ਫਿਰ ਨਾ ਮੈਂ ਕਿਹਾ ਯਾਰ ਦੁਆ ਕਰ ਬੰਦਾ ਆ ਜਾਊ। ਉਹਨੂੰ ਸਾਰੇ ਅਸੀਂ ਦਿਲ ਛੱਡ ਗਏ ਸੀ ਕਿ ਇਹਨੇ ਨਹੀਂ ਆਣਾ। ਤੇ ਮੈਂ ਕਿਹਾ ਇਹ ਵੀ ਸ਼ੁਕਰ ਹੈ ਯਾਰ ਇਹ ਪਾਕਿਸਤਾਨ 'ਚ ਹੀ ਆ। ਤੇ ਉਹ ਅੱਗੋਂ ਕਹਿੰਦਾ ਯਾਰ ਅਸੀਂ ਕਸ਼ਤੀਆਂ ਚਲਾ ਕੇ ਆਏ ਆ ਫੈਸਲ, ਅੱਗੇ ਹੀ ਜਾਣਾ ਵਾ। ਤੇ ਬਾਕੀ ਚਲਾ ਕੇ ਆਏ ਸੀ। ਉਹ ਨਹੀਂ ਯਾਰ ਗੱਲ ਮਸੌਲ ਹੁੰਦੀ ਹੈ ਯਾਰ। ਅੱਛਾ ਫਿਰ ਉਸਤਾਦ ਜੀ ਉਹ ਨਾ ਕਰੈਕਟਰ ਨਾਲ ਰਾਬਤਾ ਕੀਤਾ ਸੀ, ਆ ਗਿਆ ਵਾਪਸ। ਕਹਿੰਦਾ ਯਾਰ ਮੈਂ ਜੋ ਤੁਹਾਨੂੰ ਕਿਹਾ ਸੀ ਕਿ ਉੱਥੇ ਰਹਿਣਾ। ਮੈਂ ਉਹਨੂੰ ਗੱਡੀਆਂ ਗਾਲਾਂ, ਮੈਂ ਕਿਹਾ ਤੂੰ ਸਾਨੂੰ 1 ਘੰਟੇ ਦਾ ਕਹਿ ਕੇ ਗਿਆ ਹੈ ਤੇ ਤੂੰ ਕਿੰਨੀ ਦੇਰ ਬਾਅਦ ਆ ਰਹੇ ਆ, ਸ਼ਾਮ ਨੂੰ ਆਣੇ ਆ। ਮੈਂ ਕਿਹਾ ਸੀ ਦੱਸ ਕਿਹੜੇ ਏਰੀਏ 'ਚ? ਉਹ ਮੈਨੂੰ ਦੱਸਿਆ, ਕਹਿੰਦਾ ਤੁਸੀਂ ਕਮਾੜੀ ਹੋ ਮਨੋੜਾ। ਮੈਂ ਕਿਹਾ ਤੇ 9 ਦਿਨ ਤੂੰ ਸਾਨੂੰ ਕਸ਼ਤੀ ਵਿੱਚ ਜਿਹੜਾ ਖੱਜਲ ਕਰਦਾ ਰਿਹਾ। ਬਹੁਤ ਕਮਾੜੀ ਹੋਈ ਹੈ। ਮੈਂ ਕਿਹਾ ਤੂੰ 9 ਦਿਨ ਸਾਨੂੰ ਖੱਜਲ ਕਿੱਥੇ ਕਰਦਾ ਰਿਹਾ? ਕਹਿੰਦਾ ਜਦੋਂ ਸਮੁੰਦਰ 'ਚ ਗਏ ਨਾ ਉੱਥੇ ਕਹਿੰਦਾ ਕੋਈ ਬੰਦੇ ਲੱਗ ਗਏ ਤੇ ਮੈਂ ਨਸਾਤੀ ਲਾ ਕੇ। ਉਹ ਕਹਿੰਦਾ ਮੈਂ ਬੜਾ ਕਪਾਉਂਦਾ ਰਿਹਾ, ਅੱਗੇ ਫਿਰ ਦਿਲ ਛੱਡ ਕੇ ਕਹਿੰਦਾ ਫਿਰ ਮੈਂ ਤੂੰ ਘੁੰਮ ਕੇ ਆਇਆ। ਠੀਕ ਹੈ ਉਸਤਾਦ ਜੀ। ਫਿਰ ਉਹ ਸਾਨੂੰ ਲੈ ਗਿਆ ਕਿੱਥੇ? ਉੱਥੇ ਨਿਜੀਰੀਆ ਕਿ ਪਤਾ ਨਹੀਂ ਕਿਹੜਾ ਮੁਲਕ ਸੀਗਾ। ਉਹ ਜੰਗਲ ਦੇ ਵਿੱਚੋਂ ਉਸਤਾਦ ਜੀ ਮੈਂ ਲੰਘਣ ਡਿਆ। ਉਹਨਾਂ ਨੇ ਨਾ ਉੱਥੇ ਇਹਨਾਂ ਨੂੰ ਲਾਂਚ ਦੇ ਵਿੱਚ ਨਾ ਨਹਿਰ ਚ ਬਾਤਾ। ਉਹ ਨਹਿਰ ਚ ਇੱਕ ਮੇਰਾ ਹਾਲ 24ਵੇਂ 25ਵੇਂ ਦਿਨ ਝਾਲ ਦੇ ਕੋਲੋਂ ਨਿਕਲੇ ਨੇ ਆ ਕੇ ਤੇ ਸਿੱਧੇ ਹੀ ਘਰ। ਨਹੀਂ ਘਰ ਨਹੀਂ ਉਸਤਾਦ ਜੀ। ਅੱਗੋਂ ਫਿਰ ਨਾ ਸਮੁੰਦਰ ਦੇ ਵਿੱਚ ਉਹ ਬੰਦੇ ਜੇ ਪੈ ਗਏ ਸਾਨੂੰ। ਤੇ ਉਹਦੇ ਨਾ ਉਹ ਜਿਹੜੇ ਬੜੇ ਸੰਗ ਦੇ ਹੁੰਦੇ ਆ ਜਿਹੜੇ ਡੈਂਕੀ ਲਾ ਕੇ ਜਾਂਦੇ ਆ। ਓਏ ਉਹ ਨਹੀਂ ਜਿਹੜੇ ਫੜਦੇ ਨੇ। ਆਹੋ ਬਰੀਦ ਉਹਨਾਂ ਨੇ ਲਾਂਚਾਂ 'ਚੋਂ ਬੰਦੇ ਸਿੱਟਦੇ ਥੱਲੇ ਨਾ। ਲਾਂਚ ਦੇ ਹੈਂਡਲ ਹੁੰਦੇ ਨੇ ਉਸਤਾਦ ਜੀ। ਉਹ ਹੈਂਡਲ ਫੜ ਕੇ ਤੁਸੀਂ ਪਾਣੀ ਦੇ ਵਿੱਚ ਹੀ ਰਹਿਣਾ। ਮੇਰਾ ਬਰੀਦ ਮੇਰਾ ਸਾਹ ਬੜਾ ਸੀਗਾ। ਠੀਕ ਹੈ ਸਾਹ ਬੜਾ ਸਾਹ ਕੱਲ ਚੈੱਕ ਕੀਤਾ। ਉਹ ਨਹੀਂ ਪਤਾ ਕੀ ਮੈਂ ਥੱਲੇ ਭਾਈ ਉਹ ਯਾਰ ਉਦੋਂ ਮੈਂ 98 ਦੀ ਗੱਲ ਕਰਾਂ ਅੱਜ ਦੀ ਗੱਲ। ਬਾਅਦ ਦੀ ਕਸਮੇ ਨਾ ਤੇ ਅਸੀਂ ਨਿੱਕੇ ਨਿੱਕੇ ਬੱਚੇ ਆ, ਨਾ ਤੂੰ ਸਾਡੀ ਵੱਡੀ ਭੈਣ ਆ ਵੀ ਸਾਨੂੰ ਤੂੰ ਕਹਾਣੀਆਂ ਸੁਣਾਈ ਜਾ ਨਹੀਂ ਆ ਹੈ ਉਸਤਾਦ ਜੀ। ਹੁਣ ਨਾ ਉਹ ਜਿਹੜਾ ਏਜੰਟ ਸੀ। ਅੱਛਾ ਕੈਸੇ ਉਹ ਬੰਦੇ ਨੇ, ਉਹਨਾਂ ਨੂੰ ਪਤਾ ਵਾ ਕਿ ਬੰਦੇ ਸਿੱਟਦੇ ਨੇ ਤੇ ਉਹਨਾਂ ਨੇ ਥੱਲੇ ਹੈਂਡਲ ਵੀ ਲਵਾਏ ਤੇ ਹੈਂਡਲ ਫੜ ਕੇ ਪਾਣੀ ਦੇ ਅੰਦਰ ਰਹਿਣਾ। ਆਹੋ ਜਦੋਂ ਫਿਰ ਉਹ ਖਤਰਾ ਟਲ ਜਾਂਦਾ ਸੀ ਨਾ ਉਹ ਬੰਦਾ ਮਰ ਜਾਂਦਾ ਸੀ। ਆਹੋ ਫਿਰ ਉਹ ਇੰਜ ਨਾ ਕਸ਼ਤੀ ਖੜਕਾਉਂਦੇ ਸੀ ਟਕ ਟਕ ਕਰਕੇ ਤੇ ਉਹ ਅਸੀਂ ਉੱਤੇ ਫਿਰ ਆਉਂਦੇ ਸੀ ਜਿਵੇਂ ਦਰਵਾਜ਼ਾ ਨਹੀਂ ਖੜਕਾਈਦਾ ਕੌਣ ਕਸ਼ਤੀ ਕੇ ਬੈਠਾ ਨਾ ਕਹਿੰਦਾ। ਅੱਛਾ ਉਸਤਾਦ ਜੀ ਹੁਣ ਉਹਨਾਂ ਏਜੰਟ ਮੇਰਾ ਨਾ ਵਾਕਫ ਬਣ ਗਿਆ। ਪਹਿਲਾਂ ਵਾਕਫ ਨਹੀਂ ਸੀ। ਪਹਿਲੇ ਵਾਂਗੂ ਗੱਪਸ਼ਪ ਹੋ ਗਈ। ਕਿੰਨੇ ਦਿਨ ਤੇ 28 ਦਿਨ ਹੋ ਗਏ ਜੀ ਉਹਦੇ ਨਾਲ ਸਫ਼ਰ ਕਰਦੇ। ਤੇ ਉਸਤਾਦ ਜੀ ਜਦੋਂ ਸੀ ਨਾ ਇੱਕ ਜੰਗਲ 'ਚ ਗਏ ਆ ਤੇ ਉਹ ਕਹਿੰਦਾ ਹੁਣ ਇੱਥੇ ਨਾ ਕੋਈ ਟੈਨਸ਼ਨ ਪ੍ਰੋਬਲਮ ਵਾਲੀ ਗੱਲ ਨਹੀਂ। ਆ ਜੰਗਲ ਕ੍ਰਾਸ ਕਰਨਾ ਉਹ ਸੀ ਛਾਂਗਾ ਨਹੀਂ ਐਮਾਜ਼ੋਨ ਕਿਹੜਾ? ਹਾਂ ਐਮਾਜ਼ੋਨ ਦਾ ਸੀ। ਤੇ ਜਾਂ ਪਤਾ ਨਹੀਂ ਅਫਰੀਕਾ ਦਾ ਸੀ ਕਿ ਪਤਾ ਨਹੀਂ ਐਮਾਜ਼ੋਨ ਦਾ ਸੀਗਾ ਜਿੱਥੇ ਚੀਤੇ ਬੜੇ ਹੁੰਦੇ ਨੇ। ਨਾਲ ਅੱਛਾ ਲੋਰਾ ਦਾ ਤੇ ਤੇਰੇ ਸਹੁਰਿਆਂ ਦਾ ਘਰ ਵੀ ਆ। ਨਹੀਂ ਉਸਤਾਦ ਜੀ ਸਮੇਂ ਸੱਠੇ ਉਹ ਨਾ ਹੁਣ ਮੇਰੇ ਕੋਲ ਮੋਬਾਈਲ ਸੀਗਾ। ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਮੈਂ ਨਾ ਆਹ ਪਹਾੜੀ ਤੇ ਚੜ੍ਹ ਕੇ ਨਾ ਮੈਂ ਤਸਵੀਰਾਂ ਦੱਸੂਗਾ। ਅੱਛਾ ਉਹਨੇ ਤੈਨੂੰ ਜਦੋਂ ਸੱਟਿਆ ਤੂੰ ਥੱਲੇ ਪੈ ਪੜਿਆ ਪਾਣੀ ਦੇ ਅੰਦਰ ਰਿਹਾ ਫਿਰ ਉਹਨੇ ਜਾਦ ਖੜਕਾਇਆ ਤੇ ਉਹਦਾ ਮੋਬਾਈਲ ਤੇ ਉਹਨੂੰ ਕੁਝ ਨਹੀਂ ਹੋਇਆ। ਨਹੀਂ ਉਸਤਾਦ ਜੀ ਹਾਂ ਲੌਜੀਕਲ। ਉਹ ਨਹੀਂ ਲੌਜੀਕਲ ਬੈਗ ਸਾਡੇ ਲਹਿਦਾ ਪਏ ਸੀਗੇ। ਅੱਛਾ ਉਹਨੇ ਬੈਗ ਰੱਖ ਕੇ ਤੁਹਾਨੂੰ ਬੈਗ ਛੱਡਿਆ। ਰੱਖ ਕੇ ਦੇ ਦੇ। ਉਹਨੂੰ ਪਤਾ ਸੀ ਮੈਂ ਵਾਪਸ ਤੇ ਖਿੱਚ ਹੀ ਲੈਣਾ। ਆਹੋ, ਉਹਦੀ ਵਾਹ 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 ਫਰੀਦ ਕਿਆ ਕਹਿੰਦੇ ਬੇਟੇ ਤੇਰੇ। ਸ਼ੁਗਲ ਜੀ ਪਾ ਦਿੰਦੇ ਉਸਤਾਦ ਜੀ। ਨਹੀਂ 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 ਯਾਰ। ਫਰੀਦ ਤੇ ਰੋਣ ਸੀਰੀਅਸ ਗੱਲ ਆ ਤੂੰ ਪਾਗਲ ਰੋਂਦੇ ਆ। ਸਹੀ ਗੱਲ ਆ। ਅੱਛਾ ਪਾਣੀ 'ਚ ਜਦੋਂ ਤੂੰ ਹੁਣ ਇਸ ਗੱਲ ਤੇ ਹੱਸੇਗਾ ਵੀ ਉਹਨੇ ਪਹਿਲੀ ਜਹਾਜ਼ ਖੜਕਾਇਆ ਤੇ ਉੱਤੇ ਆ ਗਿਆ। ਹੱਸਣਾ ਦੀ ਗੱਲ ਆ। ਲੱਖ ਲਾਨਤ ਤੇਰੇ ਤੇ ਨਹੀਂ ਪਾਗਲ ਜਿਹਾ ਜਿਹੜਾ ਬੇ ਤੁਸੀਂ ਹੱਥ ਪਾਇਆ ਟੀਮ ਦਾ ਬਣਿਆ ਸੀ ਮੇਰੀ ਉਹ ਨਹੀਂ ਫਰੀ ਸਾਜੀ ਜਦੋਂ ਤੂੰ ਫੜ ਕੇ ਖਲੋਤਾ ਰਿਹਾ ਥੱਲੇ ਪਾਣੀ ਦੇ ਵਿੱਚ ਕਿੰਨੇ ਦੇਰ ਤੱਕ ਮਤਲਬ ਉਹ ਪਾਣੀ ਦੇ 9 ਮਿੰਟ ਉਹਨੇ ਕੱਲ ਦੱਸਿਆ ਸੀ ਮੇਰੀ 9 ਮਿੰਟ ਆ। ਉਹ ਤੋਂ ਕਰੀਬ 4-5 ਮਿੰਟ ਬਾਅਦ ਫੋਨ 26 ਸੈਕਿੰਡ ਚੈੱਕ ਕਰਕੇ ਇਹਨਾਂ ਨੇ ਆਪਣੇ ਉਹ ਫੌਜ ਨੇ ਪਤਾ ਕੀ ਫੌਜ ਨੇ ਵੀ ਉਹਨਾਂ ਨੇ ਕਿਹਾ ਯਾਰ ਜਲਦੀ ਨਿਕਲੋ ਵਿਚਾਰੇ ਥੱਲੇ ਨੇ ਮਰ ਨਾ ਜਾਣ। ਉਹਨੇ ਨਾ ਉਸਤਾਦ ਜੀ ਫਿਰ ਅਸੀਂ ਖੈਰ ਉੱਥੇ ਉਤਰੇ ਫਿਰ ਉੱਥੋਂ ਨਾ ਗੱਡੀ ਆਈ ਉਹਨੇ ਉਹ ਗੱਡੀ ਦੇਣਾ ਸਾਨੂੰ ਆਇਆ ਕਹਿੰਦਾ ਇੱਥੇ ਕੋਈ ਖਤਰਾ ਨਹੀਂ। ਜੰਗਲ 'ਚ ਜੰਗਲ ਦੇ ਵਿੱਚ ਨਹੀਂ ਸੀ ਜੰਗਲ ਅਰਸ਼ਦ ਪਾਨ ਨਾਲ ਅਸੀਂ ਆਇਆ ਸੀ ਉੱਥੇ ਕੋਈ ਨਹੀਂ ਉਸਤਾਦ ਜੀ ਜੰਗਲ ਤੋਂ ਥੋੜਾ ਜਿਹਾ ਪਿੱਛੇ ਸੀ। ਉਹ ਬਾਕੀ ਉਹਨੇ ਸਾਰੇ ਜਣਾ ਉੱਥੇ ਲਾ ਦਿੱਤੇ
ਕਹਿੰਦਾ ਯਾਰ ਤੁਸੀਂ ਜਿੱਧਰ ਜਿੱਧਰ ਜਾਣਾ ਚਲੇ ਜਾਓ, ਪੈਸੇ ਮੇਰੇ ਘਰ ਪਹੁੰਚਾ ਦੇਣਾ। ਅੱਛਾ। ਕਹਿੰਦੇ ਠੀਕ ਹੈ। ਇਦਾਂ ਤੇ ਮੈਨੂੰ ਕਹਿੰਦਾ ਫੈਸਲ ਸਾਹਿਬ ਤੁਸੀਂ ਕਿੱਧਰ ਜਾਣਾ? ਹੁਣ ਮੇਰਾ ਥੋੜਾ ਜਿਹਾ ਹੈ ਸੀ ਪ੍ਰੋਟੋਕੋਲ ਉਸਤਾਦ ਜੀ ਦੀ ਵਜ੍ਹਾ ਤੋਂ। 98 ਅੱਛਾ ਤੁਸੀਂ ਇਹ ਪਤਾ ਲਵੋ, ਬਕਵਾਸ ਇਹਦੀ ਦਾ ਇਹ ਪਤਾ ਲਵੋ। ਤੁਸੀਂ ਜ਼ਰਾ ਸੋਚੋ, ਇੱਥੋਂ ਜਿਹੜਾ ਬੰਦਾ ਤੁਰਿਆ ਉਹ ਮਨੋੜੇ ਤੋਂ ਅੱਗੇ ਤੱਕ ਵੀ ਉਹੀ ਬੰਦਾ ਨਾਲ ਆ ਤੇ ਉਹੀ ਟੀਚਰ ਫੈਸਲਾ ਸਾਹਿਬ ਤੁਸੀਂ ਕੋਈ ਬੰਦਾ ਨਹੀਂ ਬਦਲਿਆ। ਯਾਨੀ ਉਹ ਬੰਦੇ ਨੇ ਧਈਆ ਕੀਤਾ ਸੀ, ਉਹਨੂੰ ਮੈਂ ਹੱਥੀਂ ਨਿਊਜ਼ੀਲੈਂਡ ਛੱਡ ਕੇ ਆਉਣਾ। ਪੈਸੇ ਦੀਆਂ ਗੱਲਾਂ ਤੋਂ ਲੱਗਣ ਡਿਆ ਸੀ ਸੱਚ ਕਹਿੰਦਾ ਤੇ ਮੇਰਾ ਤੇਰਾ ਪ੍ਰੋਟੋਕੋਲ ਸੀ ਉਸਤਾਦ ਜੀ ਦੀ ਵਜ੍ਹਾ ਤੋਂ 1996 ਦੀ ਗੱਲ ਤੇ ਉਸਤਾਦ ਜੀ ਨੂੰ 2018 ਚ ਮਿਲਣ ਡਿਆ। ਨਹੀਂ ਉਦੋਂ ਵੀ ਹੈ ਸੀ, ਉਦੋਂ ਮੈਂ ਡਰਾਮੇ ਕਰਦਾ ਹੁੰਦਾ ਸੀ ਉਸਤਾਦ ਜੀ। ਹੁਣ ਵੀ ਡਰਾਮੇ ਕਰਨ ਡਿਆ। ਉਹਨੇ ਕਿਹਾ ਉਸਤਾਦ ਜੀ, ਕਹਿੰਦਾ ਫੈਸਲ ਸਾਹਿਬ ਸਿਰਫ ਔਰ ਸਿਰਫ ਜਿੱਥੋਂ ਅਸੀਂ ਆਏ ਆ ਨਾ ਅਸੀਂ ਸਾਰੇ ਖਤਰੇ ਹੁਣ ਇਹ ਆਖਰੀ ਜਿਹੜੀ ਚੌਕੀ ਹੈ ਨਾ ਬੰਬ ਚੌਕੀ। ਜੰਗਲ ਬਾਹਰ ਨਹੀਂ ਉਹ ਹੈ ਸੀ ਬਾਕੂ ਸੀ ਕਿ ਪਤਾ ਨਹੀਂ। ਬਾਕੂ ਤਾਂ ਯਾਰ ਉੱਥੇ ਦੀ ਆ, ਤੁਰਕੀ ਦੀ ਯਾਰ। ਉਹ ਮੇਰੇ ਵਾਲੀ ਸਟੋਰੀ ਪਾਈ ਜਾਂਦੇ ਆ। ਉਹ ਨਹੀਂ ਸਟੋਰੀ ਨਹੀਂ, ਉਹ ਮੈਂ ਅੱਛਾ ਯਾਰ ਮੈਨੂੰ ਪਹਿਲੇ ਇਹ ਕਲੀਅਰ ਕਰ, ਤੂੰ ਘਰੋਂ ਜਾਣਾ ਕਿਹੜੇ ਮੁਲਕ ਚ ਸੀ? ਨਿਊਜ਼ੀਲੈਂਡ ਵਾਸਤੇ ਨਿਕਲਿਆ ਤੂੰ, ਤੇ ਹੁਣ ਤੂੰ ਇਸ ਟਾਈਮ ਕਿੱਥੇ ਪਹੁੰਚਿਆ ਵਾ? ਉਹਨੂੰ ਮੇਰੀ ਗੱਲ ਸੁਣ। ਨਾਈਜੀਰੀਆ। ਉਹਨੂੰ ਮੈਂ 3-4 ਮੁਲਕ ਗਿਆ ਸੀ। ਮੈਂ ਕਿਹਾ ਸੀ ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, USA, UK, ਕਿਤੇ ਵੀ ਜਿੱਥੇ ਤੇਰਾ ਦਿਲ ਕਰਦੀ ਲਾ ਲਾ ਦੀ। ਇਹਨੇ ਕਿਹਾ ਤੂੰ ਐਸ ਰਾਹ ਜਾਣਾ ਜਿੱਥੇ ਰਾਜਪੁਰ ਨੂੰ ਲਾ ਦੇ। ਮੇਰਾ ਉਸਤਾਦ ਜੀ ਉਹ ਮੈਂ ਨਾ ਪਹਾੜੀ ਤੇ ਚੜਿਆ ਵਾਂ ਉਸਤਾਦ ਜੀ, ਤੇ ਮੈਂ ਕਿਹਾ ਯਾਰ ਮੈਂ ਕਹਿੰਦਾ ਤਸਵੀਰਾਂ ਖਿੱਚ ਲਾਂ। ਮੈਨੂੰ ਕਹਿੰਦਾ ਤਸਵੀਰਾਂ ਖਿੱਚ ਲੈ ਤੇ ਮੈਂ ਜ਼ਰਾ ਇੱਕ ਦੋ ਨਾ ਫੋਨ ਕਰ ਲਾਂ। ਤੇ ਉਹਨਾਂ ਉੱਥੇ ਸਿਗਨਲ ਪਾਕਿਸਤਾਨ ਦੀ ਹੈ ਗਲਤ ਗੱਲ ਵਾ। ਸੀਮਾ ਯਾਰ ਬਕਵਾਸ ਉਹਨਾਂ ਕੋ ਹਰ ਕਿਸਮ ਦੀ ਹਰ ਮੁਲਕ ਦੀ ਸਿਮ ਹੁੰਦੀ ਹੈ। ਹਰ ਮੁਲਕ ਦੀ ਸਿਮ। ਇਹਨੂੰ ਕੀ ਪਤਾ ਨਹੀਂ ਗਿਆ ਕਿ ਨਹੀਂ ਹੁੰਦੀਆਂ। ਗਿਆ ਤੂੰ ਉਸਤਾਦ ਜੀ ਉਹਨੇ ਨਾ ਕੀ ਕੀਤਾ ਓਕੇ ਯਾਰ ਉਸਤਾਦ ਜੀ ਉਹਨੇ ਪਤਾ ਕੀ ਕੀਤਾ, ਉਹ ਥੱਲੋਂ ਨਾ ਫੋਨ ਕਰਨ ਡਿਆ ਤੇ ਮੈਂ ਉੱਥੇ ਪਹਾੜੀ ਤੇ ਚੜ ਕੇ ਨਾ ਤਸਵੀਰਾਂ ਖਿੱਚਣ ਡਿਆ ਵਾ। ਤੇ ਮਗਰ ਨਾ ਉਹਨੂੰ ਫੋਨ ਆਇਆ ਕਿ ਉਹਦੀ ਵਾਲਦਾ ਦਾ ਇੰਤਕਾਲ ਹੋ ਗਿਆ। ਉੱਥੇ ਉਹਨੇ ਇੰਜੀ ਗੱਡੀ ਮੋੜੀ ਤੇ ਮੈਂ ਪਹਾੜੀ ਤੇ ਤਸਵੀਰਾਂ ਖਿਚਾਣ ਡਿਆ। ਤੈਨੂੰ ਛੱਡ ਗਿਆ। ਮੈਨੂੰ ਛੱਡ ਗਿਆ। ਪੈਸੇ ਲੈ ਲੈ ਸੀ ਜੰਗਲ ਨਹੀਂ ਪੈਸੇ ਹੀ ਮੈਂ ਦੇਣੇ ਸੀਗੇ, ਉਤੋਂ ਜੰਗਲ ਉਤੋਂ ਪਈਆਂ ਪਾਨ ਤੇ ਉਸਤਾਦ ਜੀ ਮਾੜਾ ਨਾ ਹਨੇਰਾ ਹੋ ਗਿਆ। ਕੋਈ ਜਾਨਵਰ ਟੱਕਰਿਆ? ਜਾਨਵਰ ਇੱਕ ਤਾਂ ਟੱਕਰਿਆ। ਮੈਂ ਹੁਣ ਨਾ ਉੱਥੇ ਦਰਖਤ ਦੇ ਉੱਤੇ ਜਦੋਂ ਚੜ ਗਿਆ ਨਾ, ਥੱਲੇ ਵੇਖ ਕੇ ਮੈਂ ਤੇਂਦੂਆ ਆ ਗਿਆ ਉਸਤਾਦ ਜੀ। ਚੀਤਾ ਨਹੀਂ, ਬਲੈਕ ਕਲਰ ਦਾ ਸੀਗਾ। ਦਰਖਤ ਦੇ ਉੱਤੇ ਚੜਿਆ ਵਾ। ਠੀਕ ਹੈ। ਤੇ ਦੋ ਜੰਗਲੀਆਂ ਨੇ ਹੱਥ ਪਾ ਕੇ ਕਿਹਾ ਉਹ ਨਹੀਂ ਮੇਰੀ ਗੱਲ ਤੇ ਸੁਣ ਯਾਰ ਨਾਦਰੀਨ ਉਸਤਾਦ ਜੀ ਕਸਮ ਇੱਕ ਮਿੰਟ ਮੇਰੇ ਉਸਤਾਦ ਇੰਨੀ ਜੀ ਸੁਣ ਲਓ ਉਸਤਾਦ ਜੀ ਐਵੇਂ ਉਸਤਾਦ ਜੀ ਮੇਰੇ ਜਿਸਮ ਚ ਇੰਨੀ ਕਿ ਪੇਨ ਹੋ ਰਹੀ ਨਾ, ਲੱਦੀ ਕਸਮ ਐ ਇਸ ਟਾਈਮ। 2 ਮਿੰਟ ਦੀ ਰਹਿ ਗਈ ਜੀ ਸਿਰਫ। ਤੇ ਉਸਤਾਦ ਜੀ ਮੈਨੂੰ ਥੱਲੇ ਨਾ ਮੈਨੂੰ ਡਰ ਲੱਗੇ ਤੇ ਦਰਖਤ ਦੇ ਕੋਲ ਮੈਂ ਖਲੋ ਗਿਆ ਛਾਂ ਵੇਖ ਕੇ ਤੇ ਹਨੇਰਾ। ਦਰਖਤ ਦੇ ਕੋਲ ਖਲੋ ਯਾਰ ਇੰਜ ਲੱਗੇ ਜਿਵੇਂ ਹੁਣ ਸਾਹਮਣੇ ਹੁਣ 2 ਲਾਟਾਂ ਆਣ ਡਈਆਂ। ਓਏ ਮੈਂ ਹੁਣ ਪਰੇਸ਼ਾਨ ਜੰਗਲ 'ਚ? ਮੈਂ ਕਿਹਾ, ਆਹੋ ਜੰਗਲ ਚ 2 ਲਾਈਟਾਂ ਆ ਰਹੀਆਂ। ਉਹ ਜੰਗਲ ਚ ਨਾ 2 ਲਾਟਾਂ। ਬਾਂਦਰ ਤੇ ਨੇ ਮੈਂ ਨਾ ਚੌਕੀਦਾਰ ਮੈਨੂੰ ਤਸੱਲੀ ਹੋ ਗਈ। ਮੈਂ ਕਿਹਾ ਯਾਰ ਉਹ ਆ ਗਿਆ। ਤੇ ਉਹ ਜਦੋਂ ਕੋਲ ਆਇਆ ਤੇ ਚੀਤਾ ਲੈਟ ਫੜੀ ਉਹਨੇ। ਉਹ ਨਹੀਂ ਉਹਦੀਆਂ ਅੱਖਾਂ ਬਲਦੀਆਂ ਹੁੰਦੀਆਂ ਰਾਤ ਜਿਹੜਾ ਬਿੱਲੀਆਂ ਦੀਆਂ ਲਾਲਟਨ ਚੁੱਕ ਕੇ ਚੀਤਾ ਆ ਰਿਹਾ। ਬਿੱਲੀਆਂ ਦੀਆਂ ਚੀਤਾ ਲਾਲਟਨ ਚੁੱਕ ਕੇ ਆ ਕੇ ਕੋਲ ਆ ਕੇ ਸਾਫਾ ਪਾਇਆ ਚੀਤੇ ਨੇ। ਕੋਲ ਆ ਕੇ ਇੰਜ ਕਰਕੇ ਕਹਿੰਦਾ ਪਰਦੇਸੀ ਮਾਲੂਮ ਹੋ। ਚੀਤਾ ਤਾਂ ਜਿਸਕੇ ਲਈ ਚੀਤਾ ਤਾਂ ਚੀਤਾ ਮੈਂ ਨਸ ਕੇ ਭਾਈ ਦਰਖਤ ਤੇ ਚੜ ਗਿਆ। ਫਰੀਦ ਮੈਂ ਇੰਨੀ ਕੁ ਸਪੀਡ ਤੇ ਦਰਖਤ ਤੇ ਚੜ ਗਿਆ ਨਾ, ਮੈਂ ਉਸਤਾਦ ਜੀ ਉੱਤੇ ਚੜ ਰਿਹਾ ਤੇ ਇੱਕ ਨਾ ਦਰਖਤ ਅੱਧਾ ਥੱਲੇ ਜ਼ਮੀਨ ਚ ਇਹਦੇ ਪਸੰਦ ਦੇ ਨਾਲ ਨਹੀਂ ਅੱਗੋਂ ਨਵਾਂ ਜਾਨਵਰ ਦੀ ਐਂਟਰੀ ਪੈ ਲੈਂਦੇ। ਨਹੀਂ ਉਹ ਅੱਛਾ ਮੇਰੇ ਤੂੰ ਨਾ ਦਰਖਤ ਤੇ ਚੜਿਆ ਤਾਂ ਅੱਗੋਂ ਇਹਨੇ ਕਿਹਾ ਮੈਂ ਫਾਕਤਾ ਵਾ ਕਹਿੰਦਾ ਮੈਂ ਫਾਕਤਾ ਵਾ। ਉਹਨੇ ਕਿਹਾ ਖਾਨ ਸਾਹਿਬ ਨੀਚੇ ਉਤਰੋ, ਕਹਿੰਦਾ ਮੈਂ ਫਾਕਤਾ ਹੂੰ। ਮੈਂ ਨਾ ਦਰਖਤ ਤੇ ਉਸਤਾਦ ਜੀ ਜਦੋਂ ਚੜਿਆ ਨਾ ਤੇ ਅੱਗੋਂ ਨਾ ਇੱਕ ਅਜਗਰ ਹੈ ਅਜਗਰ ਨਹੀਂ ਹੁੰਦਾ, ਸੱਪ ਹੁੰਦਾ ਉਹ ਅਜਗਰ ਹੁੰਦਾ। ਹੁਣ ਆਏ ਬਾਲਮਾ ਸਾਵਨ ਬੀਤਾ ਜਾਏ। ਦਰਖਤ ਤੇ ਸੱਪ ਬੈਠਾ ਨਹੀਂ ਓਏ ਤੂੰ ਅੱਜ ਕਰ 2 ਚਾਵਾਂ ਲੈ ਕੇ ਪੜ ਉਸਤਾਦ ਜੀ ਇੱਕ ਅਜਗਰ ਮੈਂ ਉੱਤੇ ਚੜ ਇਹ ਕਿਹੜਾ ਜਾਨਵਰ ਹੁੰਦਾ ਯਾਰ, ਮੈਂ ਪਹਿਲੇ ਨਹੀਂ ਨਾਮ ਅੱਜ ਕੱਲ ਤਾਂ ਮੈਂ ਚੱਦਰ ਸੁਣੀ ਆ। ਅੱਧਕਰ ਸੁਣਿਆ ਮੈਂ ਅੱਜ ਨਹੀਂ ਅੱਜ ਕੱਲ ਚੱਦਰ ਹੁੰਦੀ ਆ। ਚੱਦਰ ਵੀ ਉਹ ਅਜਗਰ ਉਸਤਾਦ ਜੀ ਸੱਪ ਨੂੰ ਵੀ ਕਹਿੰਦੇ ਸੱਪ ਦੀ ਕਿਸਮ ਹੁੰਦੀ ਹੈ ਇੱਕ ਜਿਹੜਾ ਹੁੰਦਾ ਹੈ ਐਨਾਕੋਂਡਾ ਤੋਂ ਥੋੜਾ ਜਿਹਾ ਉੱਤੇ ਹੁੰਦਾ। ਅੱਛਾ ਯਾਰ ਚੱਲ ਅੱਗੋਂ ਆ ਰਿਹਾ। ਹੁਣ ਮੈਂ ਨਾ ਉੱਤੇ ਜਾ ਰਿਹਾ ਤੇ ਉਹ ਥੱਲੇ ਆ ਰਿਹਾ। ਹਾਂ ਤੂੰ ਨੇ ਕਹਾ ਮਾਮੂ
ਉਸਤਾਦ ਜੀ ਕੀ ਤੁਸੀਂ ਹਿਸਾਬ ਲਾਓ ਕੀ ਬੀਤਦੀ ਉਹ ਹੋਣੀ? ਉਹਨੂੰ ਪੁੱਛੋ ਤੇ ਕੀ ਬੀਤੀ ਹੋਣੀ ਜਿਹੜਾ ਡਰਿਆ ਹੋਣਾ ਸੱਪ। ਤੂੰ ਤੇ ਸ਼ੇਰ ਆਦਮੀ ਹੈ। ਉਸਤਾਦ ਜੀ ਮੈਂ ਅੱਛਾ ਡਰਿਆ ਹੁਣ ਥੱਲੇ ਚੀਤਾ ਤੇ ਉੱਤੇ ਸੱਪ ਉੱਤੇ ਸੱਪ ਹੈ ਤੇ ਦਰਮਿਆਨ ਚ ਬਾਂਦਰ। ਉਹ ਨਹੀਂ ਯਾਰ ਬਾਂਦਰ ਬੂੰਦਰ ਨਹੀਂ ਸੀ ਹੈਗੇ ਯਾਰ ਅੱਛਾ ਤੂੰ ਆਪ ਉਸਤਾਦ ਜੀ ਉਹ ਸੱਪ ਅੱਲਾ ਮਾਫੀ ਦੇ ਮੇਰੇ ਕੋਲ ਵੇ ਆ ਖੜੇ ਹੋ ਗਏ ਕੀ ਬਾਹਰ ਕੁਝ ਨਹੀਂ ਚੰਗਾ ਭਲਾ ਵਿੱਚ ਪੇੜਾ ਮਾਰੂੰਗਾ। ਠੀਕ ਹੈ ਅੱਛਾ ਅੱਛਾ ਇੱਥੇ ਕਿਹੜੀ ਖੜੇ ਹੋਣ ਵਾਲੀ ਸ਼ਾਇਦ ਆ ਕੀ ਖੜਾ ਹੋਣਾ ਇੱਥੇ ਆ ਖੜੇ ਹੋ ਗਏ ਆ ਕਰ ਕੀ ਖੜੇ ਹੋ ਗਏ ਉਸਤਾਦ ਜੀ ਲੌਂਗਟੇ ਹੁੰਦੇ ਜਿਹੜੇ ਓਏ ਗੂੰਗਟੇ ਠਹਿਰ ਜਾ। ਉਸਤਾਦ ਜੀ ਉਹ ਸੱਪ ਇੱਕ ਪਾਸੇ ਸੱਪ, ਇੱਕ ਪਾਸੇ ਚੀਤਾ, ਇੱਕ ਪਾਸੇ ਤੁਸੀਂ। ਉੱਥੋਂ ਬੱਚਿਆਂ ਤੂੰ ਕਿ ਮਰ ਗਿਆ ਫਿਰ? ਬਚਿਆ ਨਹੀਂ ਉਸਤਾਦ ਜੀ ਮੈਂ ਥੋੜਾ ਜਿਹਾ ਹੋਰ ਉੱਤੇ ਗਿਆ ਤੇ ਇੱਕ ਸੱਪ ਪਹਿਲੇ ਹੀ ਉਧਰ ਉਹਨਾਂ ਦਾ ਘੋਂਸਲਾ ਸੀਗਾ ਸੱਪਾਂ ਦਾ ਘੋਂਸਲਾ ਨਹੀਂ ਉਹਨਾਂ ਦਾ ਨਹੀਂ ਸੀ ਉਹਨਾਂ ਨੇ ਨਾ ਗੌਂਸਲਾ ਉਹ ਤੇ ਦਰਖਤਾਂ ਤੇ ਹੀ ਰਹਿੰਦੇ ਹਾਂ, ਜ਼ਿਆਦਾਤਰ ਸਹੀ ਗੱਲ। ਐਨਾਕੋਂਡਾ ਜਿਹੜੇ ਹੁੰਦੇ ਨੇ ਇੱਧਰ ਉਸਤਾਦ ਜੀ ਕੋਈ ਮੈਂ ਅੱਲਾ ਅੱਗੇ ਦੁਆਵਾਂ ਕਰਾਂ ਜਾਂ ਅੱਲਾ ਕੋਈ ਫਰਿਸ਼ਤਾ ਸੀ ਭੇਜ ਜਾਂ ਅੱਲਾ ਮੈਂ ਵਾਪਸ ਚਲੇ ਜਾਵਾਂ ਫਰੀਦ ਇੱਕ ਬਾਂਹ ਆਈ ਆ ਕਿੰਨੂ ਜੇ ਉਹ ਤੈਨੂੰ ਕਰਨ ਵਾਲੀ ਨਾ ਨਾ ਹੋਈ ਕਿੰਨੂ ਆਈ ਅੱਛਾ ਇੱਕ ਬਾਂਹ ਆਈ ਹੈ। ਉਹ ਨਾ ਮੈਂ ਮੇਰਾ ਬਾਂਹ ਵੱਲ ਧਿਆਨ ਪਿਆ ਤੇ ਉਹ ਰੱਸੇ ਦਾ ਨਾ ਕਰੈਕਟਰ ਨਾ ਇੰਜ ਕਰਕੇ ਆਣ ਡਿਆ ਮੇਰੇ ਵੱਲ ਟਾਰਜ਼ਨ ਟੈਪ। ਟਾਰਜ਼ਨ ਟੈਪ ਪਾਇਆ ਤੇ ਉਹਨੇ ਮੈਨੂੰ ਇੰਜ ਕਰਕੇ ਜੱਫਾ ਪਾਇਆ ਤੇ ਇੰਜ ਲੈ ਕੇ ਪਾਈ ਤੇ ਉੱਪਰੋਂ ਉਹਨੇ ਸਿੱਟਿਆ ਥੱਲੇ। ਨਹੀਂ ਥੱਲੇ ਨਹੀਂ ਸੁੱਟਿਆ ਬੜਾ ਸੇਫਟੀ ਨਾਲ ਇਹਨੇ ਉਹ ਰੱਖਿਆ ਕੌਣ ਸੀ? ਅੱਬੂ ਮੇਰੇ ਫੇਰ ਆ ਗਏ। ਤੇ ਅੱਬੂ ਸੀ ਤੇਰੇ। ਅੱਬੂ ਸੀਗੇ ਨਾ ਯਾਰ ਤੁਸੀਂ ਫਿਰ ਬਾਕੀ ਗੱਲ ਸੁਣ ਲਿਓ ਯਾਰ। ਓਕੇ ਨਾਜ਼ਰੀਨ ਮੇਰੀ ਨਾ ਬਹੁਤ ਤਬੀਅਤ ਅੱਲਾ ਦੀ ਕਸਮ ਫਰੀਦ ਮੇਰੇ ਨਾ ਅਬ ਜੋੜਾਂ 'ਚ ਮੇਰੇ ਯੂਰਿਕ ਆਡੀਓ ਕੇਸਟ ਬਹੁਤ ਵਧੀ। ਯਾਰ ਗੱਲ ਤੁਸੀਂ ਸੀਰੀਅਸ ਹੀ ਨਹੀਂ ਲੈਂਦੇ ਮੈਂ ਤੁਹਾਨੂੰ ਇਹ ਓਏ ਮੈਂ ਉਸਤਾਦ ਜੀ ਮੈਂ ਨਿਊਜ਼ੀਲੈਂਡ ਪਹੁੰਚਿਆ ਵਾਂ ਤੇ ਉੱਥੋਂ ਬਾਰਡਰ ਤੋਂ ਫੜਿਆ ਗਿਆ ਉਹਨਾਂ ਨੇ ਵਾਪਸ ਮੈਨੂੰ ਤਹਿਰਾਨ ਭੇਜਤਾ ਤਹਿਰਾਨ। ਤੇਰਾ ਉਹ ਤੇ ਰਾਜ ਚਲੋ ਜੀ ਸਟੋਰੀ ਮੁੱਕੀ ਨਾਜ਼ਰੀਨ। ਓਕੇ ਅੱਲਾ ਹਾਫਿਜ਼ ਨਾਜ਼ਰੀਨ। ਥੈਂਕ ਯੂ ਬਾਏ ਬਾਏ ਬਹੁਤ ਸ਼ੁਕਰੀਆ ਤੁਹਾਡਾ। ਅੱਲਾਹ